हाँ जी, सत श्री अकाल, वेलकम जी। समीना जी, आप बैक टू यू। जी जी जी। हाँ, 66ਵੀਂ ਸੰਗਤ ਲੈ ਕੇ ਮੈਂ ਸਮੀਨਾ ਸਮਾ ਹਾਜ਼ਰ ਹਾਂ। ਤੇ ਅੱਜ ਦੀ ਸੰਗਤ ਅਸੀਂ ਸੰਗਤ ਮਨਜ਼ੂਰ ਇਜਾਜ਼, ਇਹਦਾ ਸੰਗਤ ਦਾ ਨਾਂ ਸੀ ਆਪਣੇ ਦੋਸਤਾਂ ਮਿੱਤਰਾਂ ਨਾਲ ਮਸ਼ਵਰਾ ਕਰਕੇ ਇਹਦਾ ਨਾਂ ਰੱਖਿਆ ਹੈ ਮਨਜ਼ੂਰ ਜੀ ਦੀ ਵਜ੍ਹਾ ਨਾਲ, ਕਿਉਂਕਿ ਮਨਜ਼ੂਰ ਇਜਾਜ਼, ਡਾਕਟਰ ਮਨਜ਼ੂਰ ਇਜਾਜ਼ ਇਸ ਸੰਗਤ ਦੇ ਫਾਊਂਡਰ ਸੀ ਔਰ ਹੈ ਨੇ, ਤੇ ਹਮੇਸ਼ਾ ਰਹਿਣਗੇ, ਸਾਡੇ ਦਿਲਾਂ 'ਚ ਵੀ ਰਹਿਣਗੇ। ਔਰ ਉਹਨਾਂ ਦਾ ਨਾਂ ਸੀ ਸੰਗਤ ਮਨਜ਼ੂਰ ਇਜਾਜ਼, ਇਸ ਸੰਗਤ ਦਾ ਅਸੀਂ ਰੱਖਿਆ ਤੇ ਉਹਨਾਂ ਦੇ ਨਾਂ ਦੇ ਨਾਲ ਇਹ ਸੰਗਤ ਚੱਲੇਗੀ। ਔਰ ਇਹ ਸੰਗਤ ਜਿਹੜੀ ਹੈ ਉਹਨਾਂ ਦੇ ਨਾਂ ਰੱਖਣ ਦਾ ਮਕਸਦ ਇਹ ਹੋਈ ਹੈ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ। ਜਦੋਂ ਵੀ ਸੰਗਤ ਸਾਡੀ ਸਟਾਰਟ ਹੋਏ ਤੇ ਅਸੀਂ ਉਹਨਾਂ ਨੂੰ ਯਾਦ ਕਰੀਏ। ਯਾਦ ਤੋਂ ਹੈ ਨੇ, ਸਾਡੇ ਦਿਲਾਂ 'ਚ ਨੇ, ਉਹਨਾਂ ਦੇ ਆਪਣੇ ਕੰਮ ਪਾਰੋਂ ਉਹ ਹਰ ਵਕਤ ਸਾਡੇ ਨਾਲ ਨੇ। ਤੇ ਅੱਜ ਦੀ ਸੰਗਤ ਜਿਹੜੀ ਹੈ ਉਹਦੇ ਵਿੱਚ ਨਜ਼ਮ ਦੇ ਹਵਾਲੇ ਨਾਲ ਅੱਜ ਦੀ ਸੰਗਤ ਦੇ ਵਿੱਚ ਸੈਸ਼ਨ ਚੱਲੇਗਾ ਸਾਡਾ। ਤੇ ਨਜ਼ਮ ਜਿਹੜੀ ਹੈ ਉਹ ਸ਼ੇਖ ਆਫਤਾਬ ਜੀ ਆਪਣੀਆਂ 2 ਨਜ਼ਮਾਂ ਪੜ੍ਹਨਗੇ। ਤੇ ਆਫਤਾਬ ਜੀ ਜ਼ਰਾ ਹੌਲੀ ਹੌਲੀ ਆਪਣੀਆਂ ਨਜ਼ਮਾਂ ਤੁਸੀਂ ਜ਼ਰਾ ਪੜ੍ਹਨੀਆਂ ਨੇ। ਆਫਤਾਬ ਜੀ ਦਾ ਮੈਂ ਤਾਰਫ ਕਰਵਾ ਦਵਾਂ, ਇਹ ਪੰਜਾਬੀ ਪਿਆਰੇ ਨੇ ਔਰ 40 ਵਰਿਆਂ ਤੋਂ ਆਪਣੀ ਮਾਂ ਬੋਲੀ ਦੇ ਪਿਆਰ ਵਿੱਚ ਗੁੰਮ ਨੇ, ਉਹਦੇ ਲਈ ਕੰਮ ਕਰ ਰਹੇ ਨੇ। ਤੇ ਅੱਜ ਕੱਲ ਸ਼ਾਇਰੀ ਵੀ ਕਰ ਰਹੇ ਨੇ, ਅੱਜ ਕੱਲ ਆਰਟੀਕਲ ਵੀ ਲਿਖ ਰਹੇ ਨੇ ਤੇ ਬਹੁਤ ਖੂਬਸੂਰਤ ਸ਼ਾਇਰੀ ਕਰਦੇ ਨੇ। ਇਹਦੇ ਇਲਾਵਾ ਇਹ ਤਕਰੀਬਨ 82 ਤੋਂ 84 2 ਸਾਲ ਇਹਨਾਂ ਨੇ ਪੰਜਾਬੀ ਪ੍ਰਚਾਰ ਕਮੇਟੀ ਦੇ ਵੀ ਮੈਂਬਰ ਰਹੇ ਤੇ ਲੋਕ ਰੈਸ ਦੇ ਸਟੇਜ ਡਰਾਮਿਆਂ ਦੇ ਵੀ ਇਹਨਾਂ ਨੇ ਉਹਦਾ ਦੀ ਜਿਹੜੀ ਸਕ੍ਰਿਪਟ ਰਾਈਟਿੰਗ ਜਿਹੜੀ ਹੈ ਉਹਦੇ ਵਿੱਚ ਸ਼ਾਮਲ ਰਹੇ ਸੀ। ਤੇ ਹੁਣ ਮੈਂ ਸ਼ੇਖ ਸਾਹਿਬ ਦਾ ਇੱਕ ਤੇ ਸ਼ੁਕਰੀਆ ਅਦਾ ਕਰਨੀ ਹੈ ਕਿ ਉਹਨਾਂ ਨੇ ਟਾਈਮ ਦਿੱਤਾ ਹੈ। ਇਹਦੇ ਇਲਾਵਾ ਸਾਰੇ ਦੋਸਤ ਮਿੱਤਰ ਜਿਹੜੇ ਸਾਡੇ ਰਲਤੀ ਨੇ ਔਰ ਸਾਡੇ ਸੁਣਨ ਵਾਲੇ ਨੇ, ਉਹਨਾਂ ਨੂੰ ਵੀ, ਉਹਨਾਂ ਦਾ ਵੀ ਬੜਾ ਸ਼ੁਕਰੀਆ ਹੈ। ਤੇ ਸ਼ੇਖ ਸਾਹਿਬ, ਸ਼ੇਖ ਆਫਤਾਬ ਜੀ, ਤੁਸੀਂ ਆਪਣੀਆਂ 2 ਨਜ਼ਮਾਂ ਪੇਸ਼ ਕਰੋ। ਤੇ ਇਹ ਨਜ਼ਮਾਂ ਜਿਹੜੀਆਂ ਨੇ ਇਹ ਵੈਸੇ ਇਹਨਾਂ ਨੇ, ਅਸੀਂ ਉਹਦੇ ਤੇ ਵੀ ਜਿਹੜੀ ਸੀ ਆਡੀਓ ਵੀ ਇਹਨਾਂ ਦੀ ਔਰ ਇਹਦੇ ਇਲਾਵਾ ਸ਼ਾਹਮੁਖੀ ਵਿੱਚ ਵੀ ਲਾ ਚੁੱਕੇ ਮੈਂ ਆਪਣੀ ਸੰਗਤ ਦੇ ਉਹਦੇ ਤੇ ਜੀ ਸ਼ੇਖ ਸਾਹਿਬ। जी जी, 2 ਨਜ਼ਮਾਂ ਮੇਰੀਆਂ ਪੇਸ਼ ਨੇ। ਪਹਿਲੀ ਨਜ਼ਮ ਜਿਹੜੀ ਹੈ ਮੈਂ ਸੁਣਾਣਾ ਤੁਹਾਨੂੰ। ਗੱਲ ਘੜੀ ਏ ਕਿਸੇ ਅਸਲੂਬ ਵਾਲੀ, ਇਸ਼ਕ ਆਸ਼ਕ ਤੇ ਰਵਜ਼ ਮਾਸ਼ੂਕ ਵਾਲੀ। ਗੱਲ ਘੜੀ ਏ ਕਿਸੇ ਅਸਲੂਬ ਵਾਲੀ, ਇਸ਼ਕ ਆਸ਼ਕ ਤੇ ਰਵਜ਼ ਮਾਸ਼ੂਕ ਵਾਲੀ। ਇਸ਼ਕ ਆਪ ਬਣਾਇਆ, ਆਸ਼ਕ ਵਿੱਚ ਫਨਾ ਕੀਤਾ, ਮਾਸ਼ੂਕ ਅਬਦ ਖਿਆਲ ਕੀਤਾ। ਇਸ਼ਕ ਆਪ ਬਣਾਇਆ, ਆਸ਼ਕ ਵਿੱਚ ਫਨਾ ਕੀਤਾ, ਮਾਸ਼ੂਕ ਅਬਦ ਖਿਆਲ ਕੀਤਾ। ਗੱਲ ਘੜੀ ਏ ਕਿਸੇ ਅਸਲੂਬ ਵਾਲੀ, ਕਮ ਕਮੀ ਤੇ ਮਲ ਮਾਲਕੀ ਵਾਲੀ। ਗੱਲ ਘੜੀ ਏ ਕਿਸੇ ਅਸਲੂਬ ਵਾਲੀ, ਕਮ ਕਮੀ ਤੇ ਮਲ ਮਾਲਕੀ ਵਾਲੀ। ਕੰਮ ਕਰਤ ਜੀਵਨ ਅਸਬਾਬ ਕੀਤਾ, ਕਮੀ ਵਿੱਚ ਕਤਲੇਆਮ ਕੀਤਾ, ਮਲ ਮਾਲਕ ਤਕਦੀਰ ਬੇਹਿਸਾਬ ਕੀਤਾ। ਕੰਮ ਕਰਤ ਜੀਵਨ ਅਸਬਾਬ ਕੀਤਾ, ਕਮੀ ਵਿੱਚ ਕਤਲੇਆਮ ਕੀਤਾ, ਮਲ ਮਾਲਕ ਤਕਦੀਰ ਬੇਹਿਸਾਬ ਕੀਤਾ। ਸ਼ੁਕਰੀਆ। ਇਹ ਮੇਰੀ ਪਹਿਲੀ ਨਜ਼ਮ ਸੀ। ਹੁਣ ਮੈਂ ਦੂਸਰੀ ਨਜ਼ਮ ਸੁਣਾਉਂਗਾ। ਆਰਲ ਸਜਣ ਅੱਜ ਮੁੜ ਤੋਂ ਹਾਰ ਸੰਗਾਰ ਕਰੀਏ। ਆਰਲ ਸਜਣ ਅੱਜ ਮੁੜ ਤੋਂ ਹਾਰ ਸੰਗਾਰ ਕਰੀਏ। ਸਾਡੀ ਜਿੰਦੜੀ ਕੰਬੇ ਹਵਾ ਅੰਦਰ, ਕਈ ਸਿੱਖ ਮਿੱਤਰਾਂ ਆਣ ਖਿਆਲ ਕਰੀਏ। ਸਾਡੀ ਜਿੰਦੜੀ ਕੰਬੇ ਹਵਾ ਅੰਦਰ, ਕਈ ਸਿੱਖ ਮਿੱਤਰਾਂ ਆਣ ਖਿਆਲ ਕਰੀਏ। ਸਾਡੇ ਜੁੱਸੇ ਠੁਠਰੇ ਸਿਆਣੀ, ਕਈ ਧੁੱਪ ਸੂਰਜ ਵਿਚਕਾਰ ਵਪਾਰ ਕਰੀਏ। ਸਾਡੇ ਜੁੱਸੇ ਠੁਠੜੇ ਸਿਆਣੀ, ਕਈ ਧੁੱਪ ਸੂਰਜ ਵਿਚਕਾਰ ਵਪਾਰ ਕਰੀਏ। ਨਹੀਂ ਲੱਥਦੀ ਨੀਂਦ ਅੱਖ ਅੰਦਰ, ਕਈ ਲੈ ਹੋ ਕੇ ਅਥਰੂ ਦਰਿਆ ਕਰੀਏ। ਨਹੀਂ ਲੱਥਦੀ ਨੀਂਦ ਅੱਖ ਅੰਦਰ, ਕਈ ਲੈ ਹੋ ਕੇ ਅਥਰੂ ਦਰਿਆ ਕਰੀਏ।
चुंडी वड़िया हुण दर्द नाई, कई तीर तलवार सीने आर पार करिए। चुंडी वड़िया हुण दर्द नाही, कई तीर तलवार सीने आर पार करिए। आरल सजन अज मुड़ तो हार सगार करिए। पी प्याला अज हमलाक वाला, कई जिंदगी मौत का हिसाब करिए। पी प्याला अज हमलाक वाला, कई जिंदगी मौत का हिसाब करिए। शुक्रिया। ਇੱਥੇ ਮੈਂ ਪਹਿਲੇ ਵੀ ਇੱਕ ਨਜ਼ਮ ਦੇ ਵਿੱਚ ਦੱਸਿਆ ਸੀ ਕਿ ਹਮਲਾਕ ਦਾ ਲਫ਼ਜ਼ ਜਿਹੜਾ ਯੂਜ਼ ਕੀਤਾ ਹੈ। ਹਮਲਾਕ ਇੱਕ ਉਹ ਪੌਦਾ ਹੁੰਦਾ ਹੈ ਜਿਹੜਾ ਬੂਟਾ ਹੁੰਦਾ ਹੈ ਜਿਹਦੇ ਵਿੱਚ ਜ਼ਹਿਰ ਭਰਿਆ ਹੁੰਦਾ ਹੈ। ਔਰ ਜਦੋਂ ਅਰਸਤੂ ਨੂੰ ਸੁਕਰਾਤ ਨੂੰ ਸੋਕਰੇਟੀ ਨੂੰ ਜਦੋਂ ਫਾਇਲ ਲਾਇਆ ਗਿਆ ਸੀ ਤੇ ਉਹਨੂੰ ਕੋਈ ਪੁੱਛਿਆ ਗਿਆ ਸੀ ਕਿ ਤੈਨੂੰ ਕਿਸ ਤਰ੍ਹਾਂ ਦੀ ਮੌਤ ਜਿਹੜਾ ਨਾ ਅਸੀਂ ਦਈਏ, ਤੇ ਉਹਨੇ ਕਿਹਾ ਸੀ ਮੈਨੂੰ ਜ਼ਹਿਰ ਦਾ ਪਿਆਲਾ ਦੇ ਦਿਓ, ਤੇ ਇਹ ਉਹ ਪਿਆਲਾ ਸੀ ਜਿਹੜਾ ਹੁੰਦਾ ਕਿ ਉਹਦੇ ਬਾਅਦ ਮੌਤ ਵਾਕਿਆ ਹੋਈ। शुक्रिया। बहुत अच्छे, बहुत खूबसूरत दोनों नज़्मां तुहाड़ियां शेख आफ्ताब जी। बहुत जबरदस्त। हाँ जी, बहुत अच्छी शायरी तुहाड़ी आजकल कर रहे हो तुसी ते। हाँ जी, बहुत अच्छे जी, दोनों नज़्मा बहुत खूबसूरत ने। हाँ जी, हाँ जी तलत जी गल करो। हाँ जी स्मीना जी, मैं शुरू करनी है। मेरी आवाज ठीक आ रही है? बिल्कुल बिल्कुल ठीक आ रही है। शेख आफ्ताब जी दी है नज़म, ਜਿਹੜੀ ਪਹਿਲੀ ਨਜ਼ਮ ਹੈ ਨਾ ਉਹਨਾਂ ਦੀ, ਗੱਲ ਕੜੀ ਹੈ ਅਸਲੂਬ ਵਾਲੀ। ਇਹ ਇੱਕ ਰਮਜ਼ੀਆ ਨਜ਼ਮ ਹੈ ਜਿਹਦੇ ਵਿੱਚ ਉਹਨਾਂ ਇਸ਼ਾਰੇ ਕਨਾਇਆਂ ਰਾਹੀਂ ਉਹ ਗੱਲ ਕੀਤੀ ਹੈ ਜਿਹੜੀ ਸਾਡੇ ਸੂਫੀ ਸ਼ਾਇਰ ਆਪਣੇ ਸੁਭਾਅ ਨਾਲ ਬਿਆਨ ਕਰਦੇ ਰਹੇ ਨੇ। इश्क आशिक ते माशूक दी गल। रब जेड़ा है वो इश्क भी है ते माशूक भी। बंदा जेड़ा हर वेले रब नू लभण दे जतन करदा है ते बंदा रब दे इश्क विच है, पर ओनू ऐ नहीं पता कि रब जेड़ा है वो ते बंदियां दे अंदर ही वसदा है। ਇਹਦਾ ਮਤਲਬ ਹੈ ਕਿ ਗੱਲ ਜਿਹੜੀ ਹੈ ਨਾ ਇਸ਼ਕ ਹਕੀਕੀ ਵਾਲੀ ਟੁਰ ਪਈ ਹੈ ਕਿ ਰੱਬ ਨੂੰ ਲੱਭਣ ਦੇ ਅਸੀਂ ਯਤਨ ਕਰਨੇ ਆ, ਇਬਾਦਤਾਂ ਕਰਨੇ ਆ, ਲੇਕਿਨ ਰੱਬ ਤੇ ਸਾਡੇ ਕੋਲ ਹੀ ਹੁੰਦਾ ਹੈ। ਇਹਦੇ ਵਿੱਚ ਆਫਤਾਬ ਸਾਹਿਬ ਨੇ ਇਸ਼ਾਰਤਨ ਸਾਨੂੰ ਹੈ ਕਿ ਅਸਲ ਕੀ ਹੈ, ਜਿਹੜਾ ਨਜ਼ਰ ਆ ਰਿਹਾ ਹੈ ਉਹ ਤੇ ਸਭ ਝੂਠ ਹੈ। ਤੇ ਗੱਲ ਫਿਰ ਇੱਕੋ ਹੀ ਗੱਲ ਤੇ ਮੁੱਕਦੀ ਹੈ ਕਿ ਰੱਬ ਦੇ ਇਸ਼ਕ ਲਈ ਆਸ਼ਿਕ ਨੂੰ ਬੰਦੇ ਰਾਹੀਂ ਅਪਣਨਾ ਪੈਣਾ ਹੈ। ਰੱਬ ਨੂੰ ਤੇ ਇਬਾਦਤ ਦੀ ਲੋੜ ਹੀ ਨਹੀਂ ਸੀ। ਇਬਾਦਤ ਤੇ ਉਹਨੇ ਡਿਸਪਲਿਨ ਲਈ ਬਣਾਈ ਸੀ। ਫਰਿਸ਼ਤੇ ਹੈ ਸੀ ਰੱਬ ਦੀ ਇਬਾਦਤ ਕਰਨ ਲਈ ਜਿਹੜੀ ਦਿਨ ਰਾਤ ਇਬਾਦਤ ਕਰਦੇ ਸੀ। ਤੇ ਫਿਰ ਸਵਾਲ ਇਹ ਹੈ ਕਿ हाँ जी, आवाज ਤੁਹਾਡੀ ਬੰਦ ਹੋ ਗਈ। हाँ जी उधर से एक फोन विच डिस्कनेक्ट मैं कीता। हाँ जी, गल मैं कर रही सी कि रब नू ते इबादत दी लोड़ ही नहीं सी। इबादत ते उन्हें डिसिपलिन ली बनाई है ते फरिश्ते है सी दिन रात इबादत करन लई। ते फिर रब ने बंदे नू क्यों बनाया, ਉਹਦੇ ਅੰਦਰ ਇਸ਼ਕ ਦਾ ਭਾਂਬੜ ਕਿਉਂ ਲਾਇਆ? ਇਸ ਲਈ ਕਿ ਜੇ ਉਹ ਰੱਬ ਨੂੰ ਲੱਭਣਾ ਚਾਹੁੰਦਾ ਹੈ ਔਰ ਇਸ਼ਕ ਵੀ ਕਰਦਾ ਹੈ ਰੱਬ ਨਾਲ, ਤੇ ਫਿਰ ਉਹਨੂੰ ਅਗਰ ਰੱਬ ਨੂੰ ਲੱਭਣਾ ਹੈ ਉਹਨੇ, ਤੇ ਫਿਰ ਉਹ ਰੱਬ ਨੂੰ ਉਹਦੀ ਲੁਕਾਈ ਰਾਹੀਂ, ਉਹਦੀ ਖੁਦਾਈ ਰਾਹੀਂ ਇਸ਼ਕ ਕਰਕੇ ਪਿਆਰ ਕਰਕੇ ਲੱਭੇ, ਤਾਂ ਹੀ ਉਹ ਰੱਬ ਤੱਕ ਅਪੜੇਗਾ। ਇਹੋ ਹੀ ਹਕੀਕਤ ਹੈ, ਅਸਲ ਹੈ, ਅਬਦ ਹੈ। ਅੱਛਾ, ਨਾਲ ਹੀ ਆਫਤਾਬ ਜੀ ਨੇ ਦੂਸਰਾ ਰੁਖ ਵੀ ਇਹਦੇ ਵਿੱਚ ਦੱਸ ਦਿੱਤਾ ਹੈ ਜਿਹੜਾ ਸਾਰਾ ਝੂਠ ਹੈ। ਜ਼ੁਲਮ, ਤਰੋ, ਜਬਰ। ਰੱਬ ਨੇ ਤੇ ਇੱਕੋ ਜਿਹੇ ਬੰਦੇ ਬਣਾਏ, ਕੋਈ ਛੋਟਾ ਵੱਡਾ ਨਹੀਂ ਬਣਾਇਆ, ਪਰ ਬੰਦਿਆਂ ਨੇ ਕੀ ਕੀਤਾ? ਬੰਦਿਆਂ ਨੇ ਬੰਦਿਆਂ ਨੂੰ ਤਕਸੀਮ ਕਰ ਦਿੱਤਾ। ਕਮੀ ਕਮੀਨ, ਹੀਣੀ ਨਿਮਾਣੇ, ਸ਼ਾਹ ਦਰਬਾਰੀ ਤੇ ਹਵਾਰੀ ਬਣਾ ਦਿੱਤੇ। ਤੇ ਮਿਹਨਤ ਕਰਨ ਵਾਲੇ ਜਿਹੜੇ ਕਮੀ ਉਹਨਾਂ ਦੀ ਦੌਲਤ, ਯਾਨੀ ਜਿਹੜੀ ਕਮੀ ਕਮੀਨ ਬਣਾ ਦਿੱਤੇ, ਉਹਨਾਂ ਦੀ ਦੌਲਤ ਜਿਹਦੇ ਹੱਥ ਵਿੱਚ ਹੈ ਉਹ ਕੀ ਨੇ? ਸਰਮਾਇਆਦਾਰ, ਜਾਗੀਰਦਾਰ, ਇਸਤਿਹਸਾਲੀ। ਮਾਸ਼ੀ ਨਾਇਨਸਾਫੀ ਨੇ ਹੀ ਤਬਕਿਆਂ ਨੂੰ ਜਨਮ ਦਿੱਤਾ ਹੈ। ਸਰਮਾਇਆਦਾਰਾਨਾ ਸੋਚ ਨੇ ਜਬਰ ਤੇ ਜ਼ੁਲਮ ਨੂੰ ਪ੍ਰਵਾਨ ਚੜਾਇਆ ਹੈ। ਇਹ ਉਹ ਪੇਸ਼ਾਵਰ ਮੁਜਰਮ ਨੇ
ਜਿਹੜੇ ਕਮੀ ਕਮੀਨ ਬਣਾ ਕੇ ਨਾ ਤੇ ਆਪਣੀਆਂ ਰਾਜਧਾਨੀਆਂ ਤੇ ਕਾਬਜ਼ ਨੇ। ਤੇ ਇਸ ਲਈ ਇਹ ਜਿਹੜੀ ਹੈਗੇ ਨੇ ਕਿ ਆਫਤਾਬ ਸਾਹਿਬ ਨੇ ਇਹ ਕਿਹਾ ਕਿ ਇਸ ਕਤਲੇਆਮ ਨੂੰ ਬੰਦ ਕਰੋ, ਇਹ ਜਿਹੜਾ ਜ਼ੁਲਮ ਜਬਰ ਹੋ ਰਿਹਾ ਹੈ ਇਹਨੂੰ ਬੰਦ ਕਰੋ। ਇਹ ਜਿਹੜਾ ਹਰ ਇੱਕ ਨੂੰ ਤੁਸੀਂ ਨਸੀਬ ਦਾ ਤੇ ਤਕਦੀਰ ਦਾ ਟੀਕਾ ਲਾ ਕੇ ਮੁਤਮਿਨ ਕਰਦੇ ਹੋ ਨਾ, ਕਮੀ ਕਮੀਨ ਬਣਾ ਕੇ, ਇਹ ਜਿਹੜਾ ਜਬਰ ਹੈ ਇਹ ਉਹਨਾਂ ਨੂੰ ਮੁਤਮਿਨ ਨਾ ਕਰੋ ਨਸੀਬ ਦਾ ਟੀਕਾ ਲਾ ਕੇ, ਉਹਨਾਂ ਦੀ ਕੋਸ਼ਿਸ਼ ਨੂੰ ਖਤਮ ਨਾ ਕਰੋ। ਉਹਨਾਂ ਨੂੰ ਤੁਸੀਂ ਉਸੇ ਚੀਜ਼ 'ਚ ਮੁਤਮਿਨ ਕਰਦੇ ਰਹਿੰਦੇ ਹੋ ਕਿ ਤੇਰੇ ਨਸੀਬ 'ਚ ਹੀ ਲਿਖਿਆ ਗਿਆ ਸੀ, ਨਸੀਬ 'ਚ ਨਹੀਂ ਸੀ ਲਿਖਿਆ ਗਿਆ, ਤੁਸੀਂ ਉਹਨਾਂ ਦਾ ਨਸੀਬ ਬਣਾਇਆ ਹੈ। ਉਹਨਾਂ ਦੀ ਮਿਹਨਤ ਦਾ ਤੁਸੀਂ ਉਹਨਾਂ ਨੂੰ ਅਜਰ ਨਹੀਂ ਦਿੰਦੇ, ਉਹਨਾਂ ਤੇ ਜ਼ੁਲਮ ਕਰਦੇ ਹੋ। ਆਪਰੇਸ਼ਨ ਜਬਰ ਦਾ ਜ਼ੁਲਮ ਦਾ ਜਿਹੜਾ ਹੈ ਉਹਨਾਂ ਨੂੰ ਜਿੰਨੀਆਂ ਵੀ ਮੱਥੇ ਮਹਰਾਬਾਂ ਪਾ ਲਓ, ਮੰਦਰਾਂ ਦੀਆਂ ਘੰਟੀਆਂ ਵਜਾ ਲਓ, ਜਦੋਂ ਤੱਕ ਬੰਦਿਆਂ ਨੂੰ ਖੁਸ਼ ਨਾ ਕੀਤਾ ਜਾਏਗਾ, ਇਨਸਾਫ ਨਾ ਕੀਤਾ ਜਾਏਗਾ, ਰੱਬ ਨਹੀਂ ਮਿਲਣਾ, ਨਾ ਹੀ ਉਹਦਾ ਇਸ਼ਕ ਜਿਹੜਾ ਹੈ ਉਹ ਮਿਲਣਾ ਹੈ। ਇਸ ਲਈ ਮੈਨੂੰ ਤੇ ਇਹ ਬਹੁਤ ਹੀ ਅੱਛੀ ਨਜ਼ਮ ਲੱਗੀ ਹੈ, ਬਹੁਤ ਡੂੰਗੀ ਔਰ ਬਹੁਤ ਸੋਹਣੀ। ਤੇ ਆਫਤਾਬ ਜੀ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇੰਨੀ ਅੱਛੀ ਖੂਬਸੂਰਤ ਨਜ਼ਮ ਲਿਖ ਕੇ ਸਾਨੂੰ ਇੱਕ ਫੇਰੀ ਫਿਰ ਉਸੇ ਵੱਲ ਲੈ ਗਏ ਜਿਹੜੇ ਸਾਡੇ ਬਾਬੇ ਵੀ ਤੇ ਇਹੀ ਕਹਿੰਦੇ ਨੇ, ਪਰ ਤੁਸੀਂ ਇਹ ਬਹੁਤ ਖੂਬਸੂਰਤ ਨਜ਼ਮ ਲਿਖੀ ਹੈ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤਲਤ ਜੀ, ਬੜਾ ਤੁਸੀਂ ਐਨਾਲਿਸਿਸ ਕੀਤਾ। ਤੁਸੀਂ ਨਜ਼ਮ ਨਾਲ ਮੇਰਾ ਖਿਆਲ ਹੈ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ। ਬਿਲਕੁਲ ਸਹੀ ਹੈ, ਬਿਲਕੁਲ ਠੀਕ ਹੈ, ਠੀਕ ਹੈ। ਅਗਰ ਟਾਈਮ ਹੋਇਆ ਤੇ ਫਿਰ ਅਸੀਂ ਤੁਹਾਡੇ ਵੱਲ ਆਵਾਂਗੇ। ਬਹੁਤ ਸ਼ੁਕਰੀਆ ਤਲਤ ਜੀ। ਹਾਂਜੀ, ਬਹੁਤ ਸ਼ੁਕਰੀਆ। ਹਾਂਜੀ, ਮੈਂ ਥੋੜੀ ਜੀ ਗੱਲ ਜੀ ਕਰਾਂਗਾ। ਜੀ ਸਹੀਦ ਸਾਹਿਬ, ਪਹਿਲਾਂ ਸਾਹਿਬਾਂ ਨੇ ਤੇ ਵੈਸੇ ਦਰਿਆ ਨੂੰ ਕੂਜ਼ੇ 'ਚ ਬੰਦ ਕਰਕੇ ਰੱਖਤਾ ਹੈ, ਸਾਡੇ ਵਿੱਚ ਛੱਡੀ ਕੁਛ ਨਹੀਂ, ਸਾਰੇ ਮੇਰੇ ਖਿਆਲਾਂ ਨੂੰ ਨਾ ਇਹਨਾਂ ਨੇ ਬਰਬਾਦ ਕਰ ਕਰਤਾ ਹੈ। ਮੈਂ ਤੇ ਬਰਬਾਦ ਹੋ ਗਿਆ। ਤੁਸੀਂ ਸਾਰੇ ਪੁਆਇੰਟ ਤਲਤ ਜੀ ਨੇ ਨਾ ਆਪਣੇ ਕੋਲ ਰੱਖ ਲੈਣੇ। ਤਲਤ ਜੀ ਨੇ ਕਿਹਾ ਇਹ ਹੁਣ ਨਹੀਂ ਹੋ ਸਕਦੀ ਨਾ, ਉਹਨਾਂ ਦੀ ਨਜ਼ਮ ਦੇ ਡਿਸਕਸ਼ਨ ਉਹ ਕੰਪਲੀਟ ਨਹੀਂ ਹੋ ਸਕਦੀ। ਸੌਰੀ ਸਹੀ ਤੁਸੀਂ ਲਾਈਟਰ ਮੋਡ ਸਾਨੂੰ ਜ਼ਰੂਰਤ ਵੀ ਹੈ ਅੱਜ ਡਿਸਕਸ਼ਨ ਦੀ। ਨਹੀਂ ਬੜੀ ਇਹਦੇ ਤੇ ਜੀ ਸਹੀ ਸਾਹਿਬ। ਇਹ ਜਿਹੜੀ ਇਸ਼ਕ ਮਾਸ਼ੂਕ ਔਰ ਆਸ਼ਿਕ ਗੱਲ ਹੋ ਰਹੀ ਸੀ, ਇਹਦੇ ਬਾਰੇ 'ਚ ਜਿਹੜਾ ਨਾ ਮੇਰੇ ਵਾਸਤੇ ਜਿਹੜਾ ਇਸ਼ਕ ਹੈ ਉਹ ਇੱਕੋ ਪੈਸ਼ਨ ਹੈ, ਇੱਕੋ ਮੋਟਿਵ ਹੈ, ਇੱਕੋ ਗੋਲ ਹੈ, ਇੱਕੋ ਮੂਵਿੰਗ ਫੋਰਸ ਹੈ ਜਿਹੜੀ ਕਾਇਨਾਤ ਨੂੰ ਚਲਾ ਰਹੀ ਹੈ ਔਰ ਸਭ ਨੂੰ ਹਰਕਤ 'ਚ ਰੱਖਿਆ ਉਹਨੇ। ਔਰ ਇਸ ਹਰਕਤ ਦੇ ਵਿੱਚ ਉਹ ਇੱਕ ਮਕਸਦ ਪ੍ਰੋਵਾਈਡ ਕਰਦੀ ਹੈ। ਉਹ ਮਕਸਦ ਬਾਬਾ ਫਰੀਦ ਦਾ ਵੀ ਹੈ ਕਿ ਰੱਬ बसे खल्क में खल्क बसे रब्मा, किनू बुरा आखिए जब तुम भी कोई ना। ते नाजिर भी है, मंजर भी है और मंजूर भी है, सब कुछ आप है। जिमें बुल्ले शादी की ना कि आपे आहू आपे चीता आपे आमन धाया डोला माही बनाया। शायद मैं लफ्ज़ के पीछे कर रहा हूँ तो माफी चाहना। तो शेख आफ्ताब साहब ने ਉਹ ਜਿਹੜਾ ਕਲਾਸੀਕਲ ਫਿਲੋਸੋਫੀਕਲ ਥਾਟ ਚੱਲਦੀ ਪਈ ਹੈ ਬਾਬਾ ਜੀ ਤੋਂ, ਬਾਬਾ ਫਰੀਦ ਤੋਂ ਹੁਣ ਤੱਕ, ਉਹ ਥਾਟ ਤੇ ਨਵੀਂ ਨਹੀਂ ਹੈਗੀ, ਲੇਕਿਨ ਉਹਨੂੰ ਸਮਝਣਾ ਔਰ ਉਹਨੂੰ ਹਰ ਨਵੇਂ ਦੌਰ ਦੇ ਵਿੱਚ, ਨਵੇਂ ਰਮਜ਼ਾਂ ਦੇ ਵਿੱਚ, ਨਵੇਂ ਇਸ਼ਤਿਹਾਰਿਆਂ 'ਚ ਪੇਸ਼ ਕਰਨਾ ਤਾਂ ਕਿ ਨਵੀਂ ਨਸਲ ਨੂੰ ਉਹ ਸਮਝ ਆਵੇ, ਉਹਦੀ ਡੂੰਘਾਈ ਤੇ ਉਹਦਾ ਖਲਾਰ ਤੇ ਉਹਦੀਆਂ ਪਰਤਾਂ ਖੁੱਲਣ। ਇਹ ਵਾਕਈ ਬੜੀ ਇੱਕ ਔਖੀ ਕੋਸ਼ਿਸ਼ ਹੈ, ਕਿਉਂਕਿ ਅਸੀਂ ਬਾਬਿਆਂ ਨੂੰ ਪੜ੍ਹ ਕੇ ਤੇ ਅਸੀਂ ਸਿਰ ਘੁਮਾ ਲੈਂਦੇ, ਲੇਕਿਨ ਇੱਕ ਹਰ ਬੰਦੇ ਦਾ ਕੰਮ ਨਹੀਂ ਹੈਗਾ। ਜਿਨ੍ਹਾਂ ਨੇ ਟਾਈਮ ਦਿੱਤਾ ਹੈ, ਉਹਨਾਂ ਨੂੰ ਪੜ੍ਹਿਆ ਸਮਝਿਆ, ਸਿਰ ਉਹੀ ਸਮਝ ਸਕਦੇ ਨੇ। ਐਡਾ ਸੌਖਾ ਹੋਵੇ ਤੇ ਹਰ ਬੰਦਾ ਬਾਬਿਆਂ ਨੂੰ ਪੜ੍ਹਿਆ ਹੋਵੇ ਤੇ ਸਾਨੂੰ ਇੱਥੇ ਬੈਠਣ ਦੀ ਲੋੜ ਹੀ ਨਾ ਹੋਵੇ। ਲੇਕਿਨ ਇਹ ਬੜੀ ਬਹੁਤ ਇਹਨਾਂ ਨੇ ਅੱਛੇ ਇਸ਼ਤਿਹਾਰਿਆਂ 'ਚ ਔਰ ਅਸਲੂਬ ਦੇ 'ਚ ਇਸ਼ਕ ਤੇ ਮਾਸ਼ੂਕ ਤੇ ਆਸ਼ਿਕ ਦਾ ਜਿਹੜਾ ਇਹਨਾਂ ਨੇ ਟ੍ਰਿਨਿਟੀ, ਇਹਨੂੰ ਟ੍ਰਿਨਿਟੀ ਕਹਿੰਦੇ, ਜਿਵੇਂ ਟ੍ਰਾਇੰਗਲ ਹੁੰਦੀ ਹੈ ਕਿ ਹਰ ਨੁਕਤੇ ਨਾਲ ਜੁੜਿਆ ਹੈ ਔਰ ਟ੍ਰਾਇੰਗਲ ਕਿਸੇ ਵੀ ਲਾਈਨ ਦੇ ਬਗੈਰ ਕੰਪਲੀਟ ਨਹੀਂ ਗਈ। ਇਸ ਵਾਸਤੇ ਇਹ ਸਾਰੀਆਂ ਇੰਡੀਵਿਜੂਅਲੀ ਵੀ ਦੇ ਆਰ ਐਜ਼ ਇੰਪੋਰਟੈਂਟ। ਆਸ਼ਿਕ ਇੰਡੀਵਿਜੂਅਲੀ ਇੰਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਮਾਸ਼ੂਕ ਹੈ, ਔਰ ਮਾਸ਼ੂਕ ਇੰਨਾ ਇੰਪੋਰਟੈਂਟ ਜਿੰਨਾ ਇਸ਼ਕ ਹੈ। ਸੋ ਦੇ ਆਰ ਇੰਟਰਕਨੈਕਟਿਡ, ਦੇ ਆਰ ਟੂਗੈਦਰ ਐਜ਼ ਵਨ। ਜਿਵੇਂ ਹੱਥ ਦੀਆਂ ਉਂਗਲੀਆਂ ਹੁੰਦੀਆਂ ਕਿ ਉਂਗਲੀਆਂ ਵੀ ਨੇ ਤੇ ਹੱਥ ਵੀ ਹੈ। ਸੋ ਦੇ ਆਰ ਨੋਟ
they cannot be separated, ਔਰ they complement each other ਨਾ, ਦੇ ਦੂਜੇ ਨੂੰ ਬਣਾਉਂਦੇ ਨੇ, ਖਿਲਾਰਦੇ ਨੇ। ਇਹ ਜਿਹੜਾ ਇਸ਼ਕ ਮਾਸ਼ੂਕ ਦਾ ਇਹਨਾਂ ਨੇ ਅਸਲੂਬ ਬਿਆਨ ਕੀਤਾ ਆਪਣੀ ਦੂਸਰੀ ਨਜ਼ਮ, ਮੈਨੂੰ ਬਹੁਤ 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 ਅੱਛੀ ਲੱਗੀ, ਬਹੁਤ ਪਸੰਦ ਆਇਆ। ਔਰ ਇਹਨਾਂ ਨੇ ਜਿਹੜਾ ਹੈਮਲੋਕ ਨੂੰ ਪੰਜਾਬੀ 'ਚ ਲਿਆਂਦਾ ਨਾ, ਮਿਹਰਬਾਨੀ ਇਹਨਾਂ ਨੇ ਦੱਸਿਆ, ਕਿਉਂਕਿ ਇਹਦੇ ਵਾਸਤੇ ਤੁਹਾਡੇ ਕੋਲ ਫਿਲੋਸੋਫੀਕਲ ਹਿਸਟਰੀ, ਸੁਕਰਾਤ ਦੀ ਸਟੱਡੀ ਹੋਣੀ ਚਾਹੀਦੀ ਹੈ, ਔਰ ਇੰਗਲਿਸ਼ ਲਿਟਰੇਚਰ ਦਾ ਥੋੜਾ ਜਿਹਾ ਬੈਕਗ੍ਰਾਉਂਡ ਹੋਣਾ ਚਾਹੀਦਾ, ਕਿਉਂਕਿ ਅਸੀਂ ਹੈਮਲੋਕ ਇੰਗਲਿਸ਼ ਲਿਟਰੇਚਰ ਬਹੁਤ ਪੜ੍ਹਿਆ, ਖਾਸ ਤੌਰ ਤੇ ਦੀ ਸ਼ੇਕਸਪੀਅਰ ਦੀ ਤੇ ਜੌਨ ਕੀਟਸ ਦੀ ਸ਼ਾਇਰੀ 'ਚ ਬਹੁਤ ਉਹ ਰਿਫਰ ਕਰਦਾ ਹੈ ਬਿਊਟੀ ਨੂੰ, ਕਿਉਂਕਿ ਉਹ ਫਨਾ ਦੇ ਵਿੱਚ ਹੀ ਆਪਣੀ ਉਹਨਾਂ ਦੀ ਆਪਣੀ ਜਿਹੜੀ ਹੈ ਨਾ ਐਗਜ਼ਿਸਟੈਂਸ ਹੈ। ਔਰ ਇਸ਼ਕ ਜਿਹੜਾ ਉਹ ਫਨਾ ਦੇ ਬਗੈਰ ਕੰਪਲੀਟ ਨਹੀਂ ਹੁੰਦਾ। ਮਿਟਾ ਦੇ ਆਪਣੀ ਹਸਤੀ को अगर कुछ मर्तबा चाहे तो दाना खाक में मिलकर गुलजार होता है। ਤੇ ਉਹ ਜਿਹੜਾ ਇਸ਼ਕ ਤੇ ਆਸ਼ਿਕ ਮਾਸ਼ੂਕ ਦਾ ਜਿਹੜਾ ਪੈਸ਼ਨ ਹੈ, ਗੋਲ ਹੈ, ਉਹ ਜਿਹੜੀ ਮੂਵਮੈਂਟ ਹੈ ਯੂਨੀਵਰਸ ਦੀ, ਕਾਇਨਾਤ ਦੀ, ਜਿਹੜੀ ਕਿ ਸਭ ਨੂੰ ਚਲਾ ਰਹੀ ਹੈ, ਉਹ ਇਸ਼ਕ ਹੀ ਹੈ ਪਿੱਛੇ ਉਹਦੇ। ਔਰ ਇਹ ਇਸ਼ਕ ਨੂੰ ਸਮਝਣਾ ਔਰ ਉਹਨੂੰ ਆਪਣੇ ਅੰਦਰ ਲੱਭਣਾ ਸਬਜੈਕਟਿਵਲੀ, ਤੇ ਉਹ ਬੜਾ ਜ਼ਰੂਰੀ ਹੈ। ਕਿਉਂਕਿ ਇੱਕ ਪੇਂਟਿੰਗ ਨੂੰ ਤੁਸੀਂ ਐਪਰੀਸ਼ੀਏਟ ਕਰਦੇ ਹੋ, ਲੇਕਿਨ ਐਕਚੁਅਲੀ ਜਦੋਂ ਤੁਸੀਂ ਪੇਂਟਿੰਗ ਨੂੰ ਐਪਰੀਸ਼ੀਏਟ ਕਰ ਰਹੇ ਹੁੰਦੇ ਹੋ, ਤੁਸੀਂ ਪੇਂਟਰ ਨੂੰ ਕਰ ਰਹੇ ਹੁੰਦੇ ਹੋ। ਸੋ ਵੈਨ ਵੀ ਆਰ ਐਪਰੀਸ਼ੀਏਟਿੰਗ ਨੇਚਰ, ਅਸੀਂ ਉਹ ਨੇਚਰ ਦੇ ਪਿੱਛੇ ਜਿਹੜੀ ਫੋਰਸ ਹੈ, ਯੂ ਮੇ ਕਾਲ ਇਟ ਰੱਬ, ਤੁਸੀਂ ਉਹਨੂੰ ਧਰਮ ਕਹਿ ਸਕਦੇ ਹੋ, ਖੁਦਾ ਕਹਿ ਸਕਦੇ ਹੋ। ਫॉर ਮੀ ਇਟਸ ਅ ਫੋਰਸ, ਇਟਸ ਅ ਨੈਚੁਰਲ ਫੋਰਸ, ਨੈਚੁਰਲ ਲਾਜ਼ ਨੇ ਜਿਹੜੇ ਕਿ ਜਿੰਨੇ ਵੀ ਬਣਾਏ ਨੇ, ਜਦੋਂ ਦੇ ਚੱਲਦੇ ਪਏ ਨੇ, ਆਈ ਡੋਂਟ ਨੋ, ਬਟ ਉਹ ਫੋਰਸ ਹੈ ਪਿੱਛੇ ਜਿਹੜੀ ਚਲਾ ਰਹੀ ਹੈ, ਉਹ ਪੈਸ਼ਨ ਹੈ, ਉਹ ਇਸ਼ਕ ਹੈ। ਔਰ ਇਹ ਇਸ਼ਕ ਜਿਹੜਾ ਕਿ ਤੁਹਾਨੂੰ ਖੋਜ 'ਚ ਪਾਉਂਦਾ ਹੈ, ਰਮਜ਼ਾਂ ਦਿੰਦਾ ਹੈ, ਸੋਚ ਵਿਚਾਰ ਤੇ ਲੈ ਕੇ ਜਾਂਦਾ ਹੈ, ਔਰ ਤੁਹਾਨੂੰ ਚਲਾਉਂਦਾ ਜ਼ਿੰਦਗੀ 'ਚ, ਮਕਸਦ ਦਿੰਦਾ ਹੈ। ਔਰ ਇਹ ਆਫਤਾਬ ਸਾਹਿਬ ਦੀ ਨਜ਼ਮ ਜਿਹੜੀ ਸੀ ਉਹ ਬਹੁਤ ਖੂਬਸੂਰਤ ਸੀ। ਦੂਸਰੀ, ਮੈਂ ਦੂਸਰੀ ਨਜ਼ਮ ਦੇ ਬਾਰੇ ਗੱਲ ਕਰ ਰਿਹਾ ਬਿਕੋਜ਼ ਉਹਦਾ ਇੱਕ ਕਾਫੀਆ ਰਦੀਫ ਸੀ, ਇੱਕ ਫਲੋ ਸੀ ਜਿਹੜਾ ਕਿ ਇੱਕ ਆਜ਼ਾਦ ਨਜ਼ਮ ਸੁਣਨ 'ਚ ਸੌਖੀ ਲੱਗਦੀ ਹੈ, ਲੇਕਿਨ ਬਹੁਤ ਔਖੀ ਹੁੰਦੀ ਹੈ। ਮੈਨੂੰ ਫ੍ਰੀ ਵਰਡ ਤੇ ਉਹਦੇ ਨਾਲ ਬੜੀ ਔਖਾ ਰਿਹਾ, ਮੈਂ ਥੋੜਾ ਜਿਹਾ ਲਰਨਿੰਗ ਫੇਸ 'ਚੋਂ ਲੰਘਣਾ ਪਿਆ, ਬੜੀ ਸ਼ਦੀਦ ਕਿਸਮ ਦੀ, ਲੋ ਲੈਵਲ ਦੀ, ਲੇਕਿਨ ਹੈ ਕਿ ਬਹੁਤ ਖੂਬਸੂਰਤ ਨਜ਼ਮ ਸੀ ਸ਼ੇਖ ਆਫਤਾਬ ਸਾਹਿਬ ਦੀ। ਉਹ ਆਏ ਇਸ ਸੰਗਤ ਨੂੰ, ਮਨਜ਼ੂਰ ਇਜਾਜ਼ ਸੰਗਤ ਨੂੰ, ਇਹਨਾਂ ਨੇ ਪਹਿਲੀ ਸੰਗਤ ਹੈ, ਇਹ ਵੀ ਇਹਨਾਂ ਦਾ ਇੱਕ ਮੈਂ ਕਹਿੰਦਾ ਬੜਾ ਵੱਡਾ ਆਨਰ ਹੈ ਕਿ ਮਨਜ਼ੂਰ ਇਜਾਜ਼ ਸੰਗਤ ਜਿਹੜੀ ਪਹਿਲੀ ਹੋ ਰਹੀ ਹੈ, ਉਹਨਾਂ 'ਚ ਇਹਨਾਂ ਨੇ ਆਪਣੀ ਸ਼ਾਇਰੀ ਪੜ੍ਹੀ, ਆਪਣਾ ਨਜ਼ਮ ਪੜ੍ਹੀ, ਔਰ ਸਾਡਾ ਸਾਰਿਆਂ ਦਾ ਮਾਣ ਵਧਾਇਆ ਆ ਕੇ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਸਹੀ ਸਾਹਿਬ, ਬਾਕੀ ਬਹੁਤ ਜ਼ਬਰਦਸਤ ਗੱਲ ਕੀਤੀ ਹੈ ਕਿ ਪਹਿਲੀ ਮਨਜ਼ੂਰ ਇਜਾਜ਼ ਸੰਗਤ ਜਿਹੜੀ ਹੈ ਉਹਦੇ ਵਿੱਚ ਇੰਨੀਆਂ ਪਾਵਰਫੁਲ ਨਜ਼ਮਾਂ ਜਿਹੜੀਆਂ ਨੇ ਉਹ ਬਿਲਕੁਲ ਮੁਬਾਰਕਬਾਦ ਦੇ ਮੁਸਤਹਿਕ ਨੇ, ਬਹੁਤ ਖੂਬਸੂਰਤ। ਤੇ ਜੀ ਹੁਣ ਹਾਂਜੀ ਲੀਜ਼ੀਆ ਜੀ ਤੁਸੀਂ ਗੱਲ ਕਰੋਗੇ? ਹਾਂਜੀ 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 ਜੀ ਜੀ। ਨਜ਼ਮ ਬਹੁਤ ਅੱਛੀਆਂ ਸੀ ਦੋਨੋਂ, ਔਰ ਮੈਨੂੰ ਲੱਗਦਾ ਜਿੰਨਾ ਕਿ ਡਿਸਕਸ਼ਨ ਹੋ ਗਿਆ ਉਹ ਕਾਫੀ ਹੈ, ਪਰ ਮੈਂ ਥੋੜਾ ਜਿਹਾ ਇਹਦੇ 'ਚ ਇਜ਼ਾਫਾ ਕਰੂੰਗੀ ਕੰਟੀਨਿਊਟੀ ਦੇ ਵਿੱਚ। ਆਸ਼ਕੀ, ਮਾਸ਼ੂਕੀ ਔਰ ਇਸ਼ਕ, ਇਹ ਤਿੰਨੋਂ ਹੀ ਚੀਜ਼ਾਂ ਨੇ ਜਿਹੜੀਆਂ ਇਹਦਾ ਜਿਹੜਾ ਇੱਕ ਬੇਸ ਆ ਜਾਂ ਜਿਹੜਾ ਇਹਦਾ ਸੁਪਰ ਸਟਰਕਚਰ ਬਣਦਾ ਉਹ ਹੈ ਕੰਸੈਂਟਰੇਸ਼ਨ, ਜਿਹਨੂੰ ਅਸੀਂ ਇਕਾਗਰਤਾ ਜਾਂ ਮੈਡੀਟੇਸ਼ਨ ਦੇ ਪ੍ਰਸੰਗ ਦੇ ਵਿੱਚ ਵੀ ਦੇਖਦੇ ਹਾਂ। ਤੇ ਜਦੋਂ ਅਸੀਂ ਕੰਸੈਂਟਰੇਸ਼ਨ ਦੀ ਗੱਲ ਕਰਦੇ ਹਾਂ ਤੇ ਜਿਹੜਾ ਵਾਰ-ਵਾਰ ਇੱਕ ਮੈਡਮ ਵੀ ਲਫ਼ਜ਼ ਯੂਜ਼ ਕਰ ਰਹੇ ਸੀ ਰੱਬ ਨਾਂ ਦਾ, ਰੱਬ ਐਕਚੁਅਲੀ ਉਹ ਵੀ ਇੱਕ ਕੰਸੈਂਟਰੇਸ਼ਨ ਪਾਵਰ ਹੈ। ਉਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਇਕਾਗਰਤਾ ਕਿੰਨੀ ਜ਼ਿਆਦਾ ਹੈ। ਆਫਤਾਬ ਜੀ ਦੀਆਂ ਦੋਨੋਂ ਨਜ਼ਮਾਂ ਦੇ ਵਿੱਚ ਜਿਹੜੀ ਚੀਜ਼ ਇੱਕ ਉਹਦੇ ਨੋਡਲ ਪੁਆਇੰਟ ਦੇ ਉੱਪਰ ਚੱਲ ਰਹੀ ਹੈ, ਉਹ ਸਾਰੀ ਦੀ ਸਾਰੀ ਇੱਕ ਨਾ ਹਿਸਟੋਰੀਕਲ ਬੈਕਗਰਾਉਂਡ ਦੇ ਵਿੱਚ ਜਾਂ ਇੱਕ ਨਿਊ ਹਿਸਟੋਰੀਸਿਜ਼ਮ ਦੀ ਜਦੋਂ ਅਸੀਂ ਸਟੱਡੀ ਕਰਦੇ ਹਾਂ, ਮੈਨੂੰ ਉਹਦੇ ਵਿੱਚ ਉਹੀ ਝਲਕ ਮਿਲੀ ਹੈ ਕਿ ਜਿਹੜਾ ਇੱਕ ਨਿਜ਼ਾਮ ਸਾਡਾ, ਇੱਕ ਨੈਚੁਰਲ ਨਿਜ਼ਾਮ ਜਿਹੜਾ ਬਣਿਆ ਹੋਇਆ ਸੀ ਕੁਦਰਤ ਦਾ, ਜਦੋਂ ਉਹ ਪਾਵਰਫੁਲ ਜਿਹੜੀਆਂ ਤਾਕਤਾਂ ਆਈਆਂ ਨੇ ਉਹਨਾਂ ਨੇ ਜਦੋਂ ਉਹਨੂੰ ਭੰਗ ਕੀਤਾ ਹੈ, ਤੇ ਉਹਦੇ ਐਂਟੀ ਜਿਹੜੇ ਸਾਡੇ ਕੋਲ ਚਾਹੇ ਉਹ ਸੂਫੀਆਂ ਦੇ ਫਾਰਮ ਦੇ ਵਿੱਚ ਤੁਸੀਂ ਦੇਖ ਲਓ, ਜਾਂ ਉਹਨਾਂ ਨੇ ਸੁਕਰਾਤ ਦਾ ਜ਼ਿਕਰ ਕੀਤਾ ਹੈ, ਸੋਕਰੇਟਸ ਤੋਂ ਲੈ ਕੇ ਪਲੈਟੋ, ਐਰਿਸਟੋਟਲ, ਅੱਗੇ ਜਿੰਨੇ ਵੀ ਸਾਡੇ 1 by 1 ਕਰਕੇ ਪਰਸਨ ਆ ਰਹੇ ਨੇ, ਉਹਨਾਂ ਨੇ ਸਿਰਫ ਔਰ ਸਿਰਫ ਇੱਕ ਕੰਸੈਂਟਰੇਸ਼ਨ ਦੀ ਗੱਲ ਕੀਤੀ ਹੈ, ਇੱਕ ਇਕਾਗਰਤਾ ਦੀ ਗੱਲ ਕੀਤੀ ਹੈ, ਬਟ ਉਹਨਾਂ ਨੇ ਸਾਨੂੰ ਕਦੇ ਕਿਸੇ ਬਾਹਰੀ ਮਜ਼ਹਬ ਦੇ ਨਾਲ ਨਹੀਂ ਜੋੜਿਆ,
ਵਾਰੀ ਕਿਸੇ ਤਰ੍ਹਾਂ ਦੀਆਂ ਐਸੀਆਂ ਕੁਛ ਜਿਹੜੀਆਂ ਸਮਾਜ ਨੂੰ ਬੰਨਣ ਵਾਲੀਆਂ ਕਿਸੇ ਨਾ ਕਿਸੇ ਰੂਲ ਕਰਨ ਵਾਲੀਆਂ ਜਿਹੜੀਆਂ ਕਾਸਟਾਂ ਹੈਗੀਆਂ ਨੇ ਜਾਂ ਕਲਾਸਿਸ ਹੈਗੀਆਂ ਨੇ ਜਾਂ ਅਦਰ ਦੈਨ ਹੋਰ ਉਹਦੇ ਜਿੰਨੇ ਵੀ ਅਲੱਗ-ਅਲੱਗ ਇਫੈਕਟ ਹੋ ਸਕਦੇ ਆ, ਓਵਰਆਲ ਇੰਪੈਕਟ ਹੋ ਸਕਦਾ, ਉਹਨਾਂ ਨੇ ਕਿਧਰੇ ਨਹੀਂ ਜੁੜਿਆ। ਉਹਨਾਂ ਦੀ ਜਿੰਨੀ ਸ਼ਾਇਰੀ ਹੈ, ਜੋ ਮੇਰਾ ਆਪਣਾ ਐਕਸਪੀਰੀਅੰਸ ਹੈ, ਜਿੰਨੀ ਕੁ ਮੈਂ ਪੜ੍ਹੀ ਹੈ, ਉਹਨਾਂ ਦੀ ਜਿੰਨੀ ਸ਼ਾਇਰੀ ਹੈ ਉਹ ਸਾਰੀ ਦੀ ਸਾਰੀ ਇੱਕ ਹਿਊਮਨ ਦੀ ਕੰਸੈਂਟਰੇਸ਼ਨ ਤੇ ਹੀ ਇਕਾਗਰ ਹੋ ਰਹੀ ਹੈ, ਟੋਟਲ A to Z। ਤੇ ਜਿੱਥੋਂ ਤੱਕ ਸੰਬੰਧ ਹੈ, ਜਿਵੇਂ ਸਹੀ ਸਰ ਵੀ ਬੋਲ ਰਹੇ ਸੀ ਕਿ ਚਾਹੇ ਉਹ ਆਸ਼ਕੀ ਹੈ, ਮਾਸ਼ੂਕੀ ਹੈ ਜਾਂ ਇਸ਼ਕ ਹੈ, ਉਹ ਸਾਰੀ ਦੀ ਸਾਰੀ ਜਿਹੜੀ ਆ ਉਹ ਇੱਕ ਪਰਸਨ, ਚਾਹੇ ਉਹ ਇੱਕ ਨਾਰਮਲ ਪਰਸਨ ਹੋਵੇ ਜਾਂ ਕਰ ਸਾਡੇ ਸੂਫੀ ਸ਼ਾਇਰ ਹੋਣ ਜਾਂ ਅਸੀਂ ਉਹਨਾਂ ਦਾ ਕਿਸੇ ਵੀ ਨਿਜ਼ਾਮ ਨੂੰ ਪੜ੍ਹ ਲਈਏ ਜੋ ਉਹਨਾਂ ਨੇ ਲਿਖਿਆ ਹੋਇਆ ਕਲਾਸਿਕ ਲਿਟਰੇਚਰ ਦੇ ਵਿੱਚ, ਉਹ ਸਾਰੀ ਸ਼ਾਇਰੀ ਦਾ ਜਿਹੜਾ ਇੱਕ ਨੋਡਲ ਪੁਆਇੰਟ ਬਣਦਾ ਆ ਉਹ ਸਿਰਫ ਇੱਕ ਇਕਾਗਰਤਾ ਹੈ। ਤੇ ਮੈਨੂੰ ਲੱਗਦਾ ਹੈ ਕਿ ਆਫਤਾਬ ਜੀ ਦੇ ਕਿਤੇ ਨਾ ਕਿਤੇ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਚੀਜ਼ ਪਈ ਹੋਈ ਹੈ, ਜਿਹਦੇ ਨਾਲ ਉਹ ਜੁੜ ਕੇ ਉਹ ਕਲਾਸਿਕ ਦੇ ਵਿੱਚੋਂ ਉਹ ਜਿਹੜੇ ਇੰਪ੍ਰਿੰਟ ਪਏ ਹੋਏ ਨੇ ਉਹ ਸਾਡੇ ਮਾਡਰਨ ਲਿਟਰੇਚਰ ਦੇ ਵਿੱਚ ਵੀ ਜਾਗਰਤ ਹੋ ਰਹੇ ਨੇ, ਉਹਦੇ ਨਾਲ ਜੁੜ ਕੇ ਇੱਕ ਉਹਦੀ ਲੜੀ ਬਣ ਰਹੀ ਆ ਕੰਟੀਨਿਊਟੀ ਦੇ ਵਿੱਚ। ਕਿਉਂਕਿ ਜਦੋਂ ਅੱਜ ਅਸੀਂ ਇਹਦੀ ਰੈਲੇਵੈਂਸੀ ਦੇਖਦੇ ਹਾਂ, ਅਸੀਂ ਕਹਿੰਦੇ ਹਾਂ ਕਿ ਨਵਾਂ ਲਿਟਰੇਚਰ ਜਾਂ ਪੁਰਾਣਾ ਜਾਂ ਕਿਸੇ ਤਰ੍ਹਾਂ ਦਾ, ਉਹਦੀ ਅੱਜ ਦੇ ਪ੍ਰਸੰਗ 'ਚ ਜਦੋਂ ਰੈਲੇਵੈਂਸੀ ਦੇਖਦੇ ਹਾਂ ਤੇ ਅੱਜ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਅੱਜ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਕਿ ਉਹ ਕੰਸੈਂਟਰੇਸ਼ਨ ਹੈ ਹੀ ਨਹੀਂ ਹੈ, ਉਹ ਇਕਾਗਰਤਾ ਹੀ ਭੰਗ ਹੋਈ ਹੈ, ਜਿਹਦੇ ਕਰਕੇ ਸਾਡਾ ਟੋਟਲ ਜਿਹੜਾ ਵਿਜ਼ਨ ਆ ਉਹ ਫਰੈਗਮੈਂਟਡ ਹੈ, ਸਾਡਾ ਸਮਾਜ ਜਿਹੜਾ ਸਾਰੇ ਦਾ ਸਾਰਾ ਖੰਡਿਤ ਹੈ। ਔਰ ਜਿੰਨਾ ਸਾਡੇ ਕੋਲ 1000 ਸਦੀ ਦਾ ਪੈਰਲਰ ਚੱਲਿਆ ਆ ਰਿਹਾ ਸੀ, ਸਾਰੇ ਦਾ ਸਾਰਾ ਇਹਨਾਂ ਜਿਹੜੇ ਸਾਡੇ ਇਸ ਤਰ੍ਹਾਂ ਦੇ ਸ਼ਾਇਰ ਨੇ ਜਾਂ ਉਹਨਾਂ ਦਾ ਲਿਟਰੇਚਰ ਸੀ, ਉਹ ਸਾਰੇ ਦਾ ਸਾਰਾ ਸਾਨੂੰ ਇਹਨਾਂ ਦੇ ਨਾਲ ਹੀ ਜੁੜਦਾ। ਔਰ ਆਫਤਾਬ ਜੀ ਦਾ ਇਹਦਾ ਸਭ ਤੋਂ ਵੱਡੀ ਜਿਹੜੀ ਦੇਣ ਆ, ਮੈਨੂੰ ਲੱਗਦਾ ਕਿ ਉਹ ਇਹ ਬਣਦੀ ਹੈ ਕਿ ਉਹ ਉਸੇ ਲਿਟਰੇਚਰ ਦੇ ਵਿੱਚ ਜਿਹੜੇ ਅੱਗੇ ਸਾਡੇ ਕੋਲ ਗੈਪ ਆ ਰਹੇ ਨੇ, ਉਹ ਉਹਨਾਂ ਨੂੰ ਫੁੱਲਫਿਲ ਕਰਨ ਦੇ ਵਿੱਚ ਸਕਸੈਸਫੁਲ ਹੋ ਰਹੇ ਨੇ। ਸੋ ਸ਼ੁਕਰੀਆ ਜੀ, ਬਹੁਤ ਬਹੁਤ, ਮੈਨੂੰ ਤਾਂ ਇੰਨਾ ਕੀ ਸਮਝ ਆਇਆ ਜੀ। ਥੈਂਕ ਯੂ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਜਨੀਜ਼ੀਆ ਜੀ। ਠੀਕ ਹੈ, ਤੁਸੀਂ ਐਂਡ ਤੇ ਜਿਹੜਾ ਪੁਆਇੰਟ ਜੋੜਿਆ ਵੀ ਬੜਾ ਜ਼ਬਰਦਸਤ ਸੀ, ਤੇ ਬਹੁਤ ਸ਼ੁਕਰੀਆ ਤੁਹਾਡਾ। ਤੇ ਹੁਣ ਕੌਣ ਗੱਲ ਕਰਨਗੇ ਜੀ? ਹੁਣ ਜ਼ੁਬੈਰ ਜੀ ਰਹਿ ਗਏ ਨੇ। ਹਾਂਜੀ ਜੀ ਜ਼ੁਬੈਰ ਜੀ। हाँ जी, कुछ अपन बड़ी अच्छी गलबात हुई है सारियां ने, बड़ी अच्छी की नज़म जेड़ी है ना, बड़ी है जेड़ी पहली नज़म है, गल गड़ी है किसे असलूब वाली, वो डूंगी ते है ही है, लेकिन है ना बड़ी गुन्नी हुई नज़म है। दी जेड़ी फॉर्म है और फॉर्म जेड़ा ओनू असी असलूब करने हैं। असलूब का मतलब होंदा ओदी फॉर्म, ओदी टेक्निक किसी चीज दी। वो इन्हां दी अपनी नज़म जेड़ी है वो बहुत ज्यादा टेक्निकली गुन्नी हुई है। 2-2 लफज, 4-4 लफज, चार्ट जेड़े बहुत चार्ट लफ्जां च वो इशारियां च सैनत जिन्हों असी कहने हैं, सैंतर या सैनत, ਉਹਦੇ ਵਿੱਚ और रमज ਦੇ ਵਿੱਚ ਸਾਰੀ ਗੱਲ ਕੀਤੀ ਗਈ ਹੈ। जो पहले तो शुरू करिए, गल घड़ी है, घड़ी तो मुराद बनाई भी है और घड़ी टाइम भी है। ਅਸੀਂ ਇਹਦੇ ਵਿੱਚ घड़ी सिर्फ घड़ी ਉਹ नहीं है कि जी ਇਹਨਾਂ ਨੇ घड़ी है बनाई है। ਕਿਸੇ ਅਸਲੂਬ ਵਾਲੀ ਇੱਕ ਮੈਥਡ ਜਿਹੜਾ ਅਸਲੂਬ ਮਤਲਬ ਇੱਕ ਮੈਥਡ ਦੀ ਗੱਲ ਕੀਤੀ ਗਈ ਹੈ, ਇੱਕ ਸਟਾਈਲ ਦੀ ਗੱਲ ਕੀਤੀ ਗਈ ਹੈ। ਕੀ ਸਟਾਈਲ ਸੀ ਉਹ? इश्क आशक रमस मशूक वाली। वो याद आंदी है, बारिशाज तो शुरू होंदी है, अवल हमद खुदाए दा विरद कीजिए, इश्क कीता सो जग दा मूल मियां, पहला आत है रब ने इश्क कीता, है नबी रसूल मशूक मियां, इश्क पीर फकीर दा मर्तबा है, भला इश्क दा रंजूल मियां, खुले तिना दे बाब कलूब अंदर, जिन्हें कीता है इश्क कबूल मियां। ते आशक, इश्क, आशक, मशूक, ये सारे इको ही ने। जेड़ा
ਇੰਤਹਾ ਹੈ ਇਸ਼ਕ ਦੀ, ਉਹ ਇੱਕ ਹੋਣਾ ਹੈ ਜਿਹੜਾ ਹੈ ਖਲਕਤ ਦੇ ਨਾਲ ਜਾਂ ਮਸ਼ੂਕ ਦੇ ਨਾਲ, ਜੋ ਵੀ ਹੈ ਤੁਹਾਡਾ, ਉਹਦੇ ਨਾਲ ਇੱਕ ਹੋਣਾ ਹੈ, ਜਿਹੜਾ ਇਸ਼ਕ ਤੇ ਆਸ਼ਿਕ ਜਿਹੜਾ ਹੈ। ਉਹਨਾਂ ਨੇ ਅੱਗੇ ਜਾ ਕੇ ਇਹੀ ਗੱਲ ਕੀਤੀ ਹੈ, ਇਸ਼ਕ ਆਪ ਬਣਾਇਆ ਆਸ਼ਿਕ ਵਿੱਚ ਫਨਾ ਕੀਤਾ। ਆਸ਼ਿਕ ਔਰ ਮਸ਼ੂਕ ਜਿਹੜੇ ਇਸ਼ਕ ਵਿੱਚ ਹੁੰਦੇ ਨੇ, ਉਹ ਇੱਕ ਦੂਜੇ ਵਿੱਚ ਉਹਨਾਂ ਦਾ ਫਨਾ ਹੋਣਾ ਜ਼ਰੂਰੀ ਹੈ। ਜਿਵੇਂ ਹੀਰ ਰਾਂਝਾ ਹੋਏ, ਸੱਸੀ ਪੰਨੂ ਹੋਏ, ਸੋਹਣੀ ਮਹੀਵਾਲ ਹੋਏ, ਮਿਰਜ਼ਾ ਸਾਹਿਬਾਂ ਹੋਏ, ਇੱਕ ਦੂਜੇ ਜਿਹੜੇ ਫਨਾ ਹੈ ਉਹ ਇਸ਼ਕ ਆਪ ਬਣਾਇਆ। ਤੇ ਇੱਥੇ ਉਹ ਡਿਫਾਈਨ ਵੀ ਕਰ ਰਹੇ ਨੇ, ਮਸ਼ੂਕ ਅਬਦ ਖਿਆਲ ਕੀਤਾ। ਜਿੱਥੇ ਜਦੋਂ ਇਸ਼ਕ ਪੈਦਾ ਹੋਇਆ, ਰੱਬ ਨੇ ਜਦੋਂ ਇਸ਼ਕ ਕੀਤਾ ਤੇ ਨਾਲ ਹੀ ਮਸ਼ੂਕ ਵੀ ਪੈਦਾ ਹੋ ਗਿਆ ਸੀ। ਅਬਦ ਜਿਹੜਾ ਰੱਬ ਨੇ ਬੰਦੇ ਨੂੰ ਬਣਾਇਆ ਸੀ, ਆਪ ਹੀ ਉਹਦੇ ਤੇ ਆਸ਼ਿਕ ਹੋ ਗਿਆ ਸੀ। ਅੱਗੇ ਫੇਰ ਦੁਬਾਰਾ ਉਹ ਰਿਪੀਟ ਕਰ ਰਹੇ ਨੇ, ਗੱਲ ਗੜੀ ਹੈ ਕਿਸੇ ਅਸਲੂਬ ਵਾਲੀ। ਇੱਥੇ ਜਿਹੜਾ ਹੈ ਨਾ, ਇਹਨਾਂ ਨੇ ਬਹੁਤ ਜ਼ਬਰਦਸਤ ਪੁਆਇੰਟ ਦਿੱਤਾ ਹੈ, ਕੰਮ ਕਮੀ ਤੇ ਮਾਲਕੀ ਵਾਲੀ। ਕਿਆ ਇਹ ਗੱਲ ਕੀਤੀ ਗਈ ਹੈ, ਅਸਲੂਬ ਵਾਲੀ ਜਿਹੜੀ ਗੱਲ ਕੀਤੀ ਹੈ, ਕਿਆ ਇਹ ਗੱਲ ਕੀਤੀ ਗਈ ਹੈ ਕਿ ਕੰਮ ਕਮੀ ਬਣਾਏ ਗਏ ਨੇ ਔਰ ਮਾਲਕੀਆਂ ਬਣਾਈਆਂ ਗਈਆਂ ਨੇ? ਇਹ ਗੱਲ ਕੀਤੀ ਗਈ ਹੈ। ਤੇ ਅੱਗੇ ਉਹਨਾਂ ਨੇ ਆਪ ਹੀ ਉਹਨੂੰ ਤੋੜ ਦਿੱਤਾ ਹੈ, ਕੰਮ ਕਰਤ ਜੀਵਨ ਅਸਬਾਬ ਕੀਤਾ, ਕਮੀ ਵਿੱਚ ਕਤਲ ਆਮ ਕੀਤਾ, ਮਾਲਕ ਤਕਦੀਰ ਬੇਹਿਸਾਬ ਕੀਤਾ। ਕਿ ਅਸਲ ਜਿਹੜਾ ਸੀ ਉਹ ਕਰਤ ਜੀਵਨ ਅਸਬਾਬ ਕੀਤਾ ਹੈਗਾ। ਕਰਤ ਜਿਹੜਾ ਹੈ ਉਹ ਕ੍ਰੀਏਸ਼ਨ ਹੈ, ਜੀਵਨ ਹੈ ਤੁਹਾਡਾ, ਕਿ ਕਰਕੇ ਇੱਥੇ ਹੁਣ ਲੇਸੀਆ ਜੀ ਦੱਸਣਗੇ ਕਿ ਇਹ ਗੱਲ ਬਾਬੇ ਨਾਨਕ ਨੇ ਵੀ ਇਹ ਕੀਤੀ ਹੈ, ਇਹ ਕਰਤ ਖਾਓ, ਰਲ ਖਾਓ, ਮਿਲ ਕੇ ਖਾਓ ਔਰ ਕਰਤ ਕਰਕੇ ਖਾਓ, ਅਸਬਾਬ ਕੀਤਾ। ਅਬ ਇਹ ਬਣਾਇਆ ਤੇ ਇਹ ਗਿਆ ਸੀ, ਕਮੀ ਵਿੱਚ ਕਤਲ ਆਮ ਕੀਤਾ। ਲੇਕਿਨ ਅਸੀਂ ਜਿਹੜਾ ਹੈ ਉਹ ਆਮ ਬੰਦੇ ਨੂੰ ਕਤਲ ਕਰ ਰਹੇ ਹਾਂ। ਮਾਲਕ ਤਕਦੀਰ ਬੇਹਿਸਾਬ ਕੀਤਾ, ਅਸੀਂ ਉਲਟਾ ਹਿਸਾਬ ਕਰ ਦਿੱਤਾ, ਮਾਲਕ ਨੂੰ ਬੇਹਿਸਾਬ ਕਰ ਦਿੱਤਾ, ਉਹਦੀ ਕੋਈ ਲਿਮਟ ਹੀ ਨਹੀਂ ਛੱਡੀ। ਲੇਕਿਨ ਇਹ ਹੈ ਨਹੀਂ ਸੀ, ਅਸਲ 'ਚ ਹੈ ਉਹ ਉੱਤੇ ਵਾਲੀ ਹੀ ਸੀ, ਮਸ਼ੂਕ ਅਬਦ ਖਿਆਲ। ਇਹ ਜਿਹੜੀ ਕਾਫੀ ਕਿਹੜਾ ਨਜ਼ਮ ਹੈ, ਇਹ ਡੈਫੀਨੇਸ਼ਨ ਹੈਗੀ ਇਸ਼ਕ ਦੀ। ਇਸ਼ਕ ਦੀ ਗੱਲ ਕੀਤੀ ਗਈ ਹੈ। ਇਸ਼ਕ ਬਹੁਤ ਪੁਰਾਣਾ ਟੌਪਿਕ ਹੈ। ਮਨਸੂਰ ਅਲਾਜ 8ਵੀਂ ਸਦੀ ਤੋਂ ਚੱਲਿਆ, 12ਵੀਂ ਸਦੀ 'ਚ ਮੌਲਾਨਾ ਰੂਮੀ ਹੋਇਆ, 16ਵੀਂ ਸਦੀ 'ਚ ਸ਼ਾਹ ਹੁਸੈਨ, 18ਵੀਂ 'ਚ ਵਾਰਿਸ ਸ਼ਾਹ। ਇਹਨਾਂ ਨੇ, ਆਫਤਾਬ ਸਾਹਿਬ ਦਾ ਕਮਾਲ ਹੈ ਸਾਰੀ 'ਚ ਇਹ ਕਿ ਇਹਨਾਂ ਨੇ ਜਿਹੜਾ ਅੱਜ ਦਾ ਜਿਹੜਾ ਮਾਡਰਨ ਢੰਗ ਹੈਗਾ, ਨਵਾਂ ਢੰਗ ਜਿਹੜਾ, ਉਹਦੇ ਵਿੱਚ ਉਸ ਖਿਆਲ ਨੂੰ ਦੁਬਾਰਾ ਬੜੇ ਖੂਬਸੂਰਤ ਢੰਗ ਨਾਲ ਜੋੜਿਆ, ਪੇਸ਼ ਕੀਤਾ, ਮਰਜ ਕੀਤਾ। ਹਾਂ, ਮਰਜ ਕੀਤਾ ਹੈ, ਬਿਲਕੁਲ। ਜ਼ੁਬੈਰ ਸਾਹਿਬ, ਦੂਸਰੀ ਵਾਲੀ ਨਜ਼ਮ ਦੀ ਵੀ ਅਗਰ ਤੁਸੀਂ ਦੂਸਰੀ ਨਜ਼ਮ ਤੇ ਵੀ ਅਗਰ ਤੁਸੀਂ ਇਲੈਬੋਰੇਟ ਕਰੋ ਤੇ ਬੜਾ ਅੱਛਾ ਲੱਗੇਗਾ। ਉੱਥੋਂ ਹੀ ਸ਼ੁਰੂ ਕਰੋ ਨਾ, ਜਿੱਥੋਂ ਪਹਿਲੇ ਸ਼ੁਰੂ ਹੋਏ ਸੀ। ਤੁਸੀਂ ਸ਼ੁਰੂ ਕਰੋ, ਫਿਰ ਐਂਡ ਤੇ ਮੈਂ ਕਰਾਂਗਾ। ਦੂਸਰੀ ਤੁਸੀਂ ਕਰੋ, ਫਿਰ ਸਹੀ ਸਾਹਿਬ ਕਰਨਗੇ, ਫਿਰ ਡਾਕਟਰ ਲੇਜ਼ੀਆ ਕਰੇਗੀ, ਫਿਰ ਮੈਂ ਕਰਾਂ। ਹਾਂ ਚਲੋ ਜੀ, ਤਲਤ ਜੀ ਦੂਸਰੀ ਤੇ ਕਰੋ ਥੋੜੀ ਜਿਹੀ ਗੱਲ, ਕਿਉਂ ਸਹੀ ਸਾਹਿਬ ਨੇ ਤੇ ਕਰ ਲਈ ਸੀ। ਮੈਨੂੰ ਤਾਂ ਫਿਰ ਸਹੀ ਨਹੀਂ, ਹੁਣ ਤੁਸੀਂ ਇੰਜ ਕਰੋ, ਸਹੀ ਸਾਹਿਬ ਨੂੰ ਪਹਿਲੇ ਮੌਕਾ ਦਿਵੋ, ਕਿਉਂਕਿ ਉਹ ਫਿਰ ਨਹੀਂ, ਸਹੀ ਸਾਹਿਬ ਨੇ ਥੋੜੀ ਜਿਹੀ ਗੱਲ ਦੂਸਰੀ ਤੇ ਹੀ ਕੀਤੀ ਸੀ। ਹਾਂ, ਉਹਨਾਂ ਨੇ ਦੂਸਰੀ ਤੇ ਗੱਲ ਕੀਤੀ ਸੀ। ਮੈਨੂੰ ਤੇ ਹਾਂਜੀ, ਆਫਤਾਬ ਜੀ ਦੀ ਜਿਹੜੀ ਦੂਸਰੀ ਨਜ਼ਮ ਹੈ ਨਾ, ਉਹ ਵੀ ਹਯਾਤੀ ਦਾ ਨਤਾਰਾ ਹੀ ਲੱਗਦੀ ਹੈ। ਉਹਨਾਂ ਨੇ ਹਯਾਤੀ ਦਾ ਨਤਾਰਾ ਕੀਤਾ ਇਹਦੇ ਵਿੱਚ, ਔਰ ਦੁੱਖਾਂ ਦੀ ਸੂਲੀ ਚੜੀ ਹਯਾਤੀ ਜਿਹੜੀ ਹੈ ਨਾ, ਉਹ ਮੈਨੂੰ ਨਜ਼ਰ ਆਉਂਦੀ ਹੈ ਇਹਦੇ ਵਿੱਚ। ਤੇ ਜ਼ਿੰਦਗੀ ਹਾਰ ਕੇ ਮਰਨਾ ਕਾਈ, ਜੇ ਮਰਨਾ ਹੀ ਹੈ ਤੇ ਜ਼ਿੰਦਗੀ ਹਾਰ ਕੇ ਕਿਉਂ ਮਰੀਏ। ਜ਼ਿੰਦਗੀ ਤੇ ਜਿਉਣ ਦਾ ਇਸਤਾਰਾ ਹੈ, ਜਿਹਦੇ ਵਿੱਚ ਪਿਆਰ ਹੈ, ਸਕੂਨ ਹੈ,
ਦਾ ਹੋਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਰਲ ਮਿਲ ਕੇ ਹੀ ਇਸ ਜ਼ਿੰਦਗੀ ਨੂੰ ਜਾਂ ਜੀਵਨ ਨੂੰ ਗੁਜ਼ਾਰ ਸਕਨੇ ਹੈ। ਮੇਰਾ ਖਿਆਲ ਹੈ ਕਿ ਇਹਨਾਂ ਨੇ ਐਸੇ ਚੀਜ਼ ਵੱਲ ਇਸ਼ਾਰਾ ਕੀਤਾ ਹੈ ਕਿ ਆਓ ਹਾਰ ਸੰਘਾਰ ਕਰੀਏ, ਦੁਬਾਰਾ ਤੋਂ ਜ਼ਿੰਦਗੀ ਨੂੰ ਗੁਜ਼ਾਰਨ ਦਾ ਕੋਸ਼ਿਸ਼ ਕਰੀਏ ਔਰ ਦੁਬਾਰਾ ਤੋਂ ਉੱਠ ਖੜੇ ਹੋਈਏ। ਹਾਲਾਂਕਿ ਸਾਡੇ ਨਾਲ ਜ਼ਿੰਦਗੀ ਨੇ ਬਹੁਤ ਮੁਸ਼ਕਲ ਹੈ ਜ਼ਿੰਦਗੀ, ਔਰ ਉਹਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਸਾਡਾ ਜਿਸਮ ਜਿਹੜਾ ਕਮਜ਼ੋਰ ਹੈ ਔਰ ਸਾਡੀਆਂ ਅੱਖਾਂ 'ਚ ਨੀਂਦਰ ਵੀ ਨਹੀਂ ਹੈ, ਯਾਨੀ ਦੁੱਖਾਂ ਦਾ ਸਾਰਾ ਇਜ਼ਹਾਰ ਕੀਤਾ। ਉਹ ਅੱਖੀਆਂ 'ਚ ਨੀਂਦ ਵੀ ਨਹੀਂ ਹੈ, ਉਹ ਅੱਖੀਆਂ ਜਿਹੜੀਆਂ ਸਭ ਤੋਂ ਪਹਿਲੇ ਹਰ ਜਜ਼ਬੇ ਦਾ ਇਜ਼ਹਾਰ ਕਰਦੀਆਂ ਨੇ ਕਿ ਤੇਰਾ ਅਗਰ ਦੁਖੀ ਹੈ ਲੇਕਿਨ ਅੱਖਾਂ ਜਿਹੜੀਆਂ ਅਗਰ ਉਹਦਾ ਸਾਥ ਨਹੀਂ ਦੇ ਰਹੀਆਂ, ਜਾਂ ਅੱਖਾਂ ਜਿਹੜੀਆਂ ਹਮੇਸ਼ਾ ਐਕਸਪੋਜ਼ ਕਰ ਦਿੰਦੀਆਂ ਨੇ ਹਰ ਜਜ਼ਬੇ ਨੂੰ। ਤੇ ਸਾਰਾ ਇਹਨਾਂ ਨੇ ਇਹੀ ਦੱਸਿਆ। ਫਿਰ ਇਹਨਾਂ ਨੇ ਇਹ ਵੀ ਕਿਹਾ ਕਿ ਦੁੱਖ ਦਰਦ ਜਿਹੜੇ ਨੇ, ਜ਼ਖਮ ਜਿਹੜੇ ਨੇ, ਉਹ ਹੁਣ ਇੰਨੇ ਦੁਖੀ ਹੋ ਗਏ ਆ, ਜਾਂ ਇੰਨੇ ਦੁੱਖ ਨੇ ਜ਼ਿੰਦਗੀ ਦੇ ਵਿੱਚ ਕਿ ਉਹਦੇ ਚ ਕੋਈ ਜ਼ਖਮ ਵੀ ਜਿਹੜਾ ਨਾ ਹੁਣ ਦਰਦ ਨਹੀਂ ਦਿੰਦਾ, ਛੋਟਾ ਵੱਡਾ ਹੋਏ, ਭਾਵੇਂ ਚੁੰਡੀ ਦਾ ਹੋਏ ਜਾਂ ਤੀਰ ਤਲਵਾਰ ਦਾ। ਸਾਡਾ ਜਿਸਮ ਜਿਹੜਾ ਹੈ, ਜਾਨ ਜਿਹੜੀ ਹੈ, ਹੁਣ ਦੁਬਾਰਾ ਤੋਂ ਆਪਣੀ ਰੂਹ ਨੂੰ ਤੇ ਆਪਣੀ ਜਾਨ ਨੂੰ ਅਸੀਂ ਦੁਬਾਰਾ ਤੋਂ ਇਸ ਚੀਜ਼ ਲਈ ਤਿਆਰ ਕਰੀਏ। ਉਸ ਨੂੰ ਮਤਲਬ ਕਿ ਇਹਨਾਂ ਨੇ ਇੱਕ ਉਮੀਦ ਵੀ ਦਿੱਤੀ ਹੈ ਇਸ ਨਜ਼ਮ ਦੇ ਵਿੱਚ ਕਿ ਅਸੀਂ ਦੁਬਾਰਾ ਤੋਂ ਇਸ ਜ਼ਿੰਦਗੀ 'ਚ ਆਪਣਾ ਦੁਬਾਰਾ ਤੋਂ ਆਈਏ ਤੇ ਉਹਨੂੰ ਜ਼ਿੰਦਗੀ ਗੁਜ਼ਾਰੀਏ। ਹਾਂ, ਉਹਨਾਂ ਨੇ ਹੋਪ ਦਿੱਤੀ ਹੈ। ਹਾਂਜੀ, ਤੇ ਦੁੱਖਾਂ ਦਾ ਪਿਆਲਾ ਪੀ ਕੇ ਹਮਲਾਕ ਦਾ ਜਿਹੜਾ ਇਹਨਾਂ ਨੇ ਕਿਹਾ ਨਾ, ਮੇਰੇ ਖਿਆਲ ਦੇ ਵਿੱਚ ਤੇ ਉਹ ਜਿਹੜੀ ਇਹਨਾਂ ਨੇ ਕਿਹਾ ਕਿ ਦੁੱਖਾਂ ਦਾ ਪਿਆਲਾ ਪੀ ਕੇ ਜਿਹੜਾ ਜ਼ਹਿਰ ਵਾਂਗੂ ਹੈ, ਕੀ ਜੀਣਾ ਤੇ ਕੀ ਮਰਨਾ, ਇਹਦਾ ਹਿਸਾਬ ਕੌਣ ਕਰੇ, ਜੀਣਾ ਮਰਨਾ ਤੇ ਇੱਕ ਬਰਾਬਰ ਹੈ। ਇਸ ਲਈ ਇਹਨਾਂ ਨੇ ਕਿਹਾ ਕਿ ਉਹ ਜਿਹੜਾ ਦੁੱਖਾਂ ਦਾ ਜ਼ਹਿਰ ਦਾ ਪਿਆਲਾ ਹੈ ਨਾ, ਉਹ ਪੀ ਕੇ ਵੀ ਦੁਬਾਰਾ ਤੋਂ ਜ਼ਿੰਦਗੀ ਜੀਣ ਦਾ ਪਾ ਕਰੀਏ, ਸਬਬ ਕਰੀਏ। ਤੇ ਇਸ ਨਜ਼ਮ 'ਚ ਡਿਪਰੈਸ਼ਨ ਤੇ ਨਜ਼ਰ ਆਉਂਦਾ ਹੀ ਹੈ, ਪਰ ਇਹ ਹਕੀਕਤ ਹੈ ਕਿ ਜ਼ਿੰਦਗੀ 'ਚ ਦੁੱਖ ਜ਼ਿਆਦਾ ਨੇ ਤੇ ਖੁਸ਼ੀਆਂ ਘੱਟ ਨੇ। ਤੇ ਬਰਹਾਲ ਇੱਕ ਅੱਛੀ ਨਜ਼ਮ ਹੈ, ਔਰ ਇਹਦੇ ਵਿੱਚ ਸਾਨੂੰ ਇਹਨਾਂ ਨੇ ਇਹੀ ਕਿਹਾ ਕਿ ਆ ਰਲ ਸਜਨ ਹਾਰ ਸਿੰਗਾਰ ਕਰੀਏ, ਯਾਨੀ ਕਿ ਅਸੀਂ ਦੁਬਾਰਾ ਤੋਂ ਉੱਠ ਖੜੀਏ ਹੋਈਏ ਔਰ ਜ਼ਿੰਦਗੀ ਨੂੰ ਦੁਬਾਰਾ ਸਟਰਗਲ ਦੇ ਨਾਲ, ਐਫਰਟ ਦੇ ਨਾਲ ਦੁਬਾਰਾ ਤੋਂ ਉਸੇ ਤਰ੍ਹਾਂ ਜਿੰਨੇ ਵੀ ਉਹਦੇ 'ਚ ਦੁੱਖ ਤਕਲੀਫਾਂ ਆਉਣ, ਉਹਨਾਂ ਨੂੰ ਦੁਬਾਰਾ ਤੋਂ ਅਸੀਂ ਜੀਣ ਦਾ ਕੋਈ ਨਾ ਕੋਈ ਸਬਬ ਕਰੀਏ। ਤੇ ਇਹ ਵੀ ਨਜ਼ਮ ਮੈਨੂੰ ਅੱਛੀ ਲੱਗੀ ਹੈ, ਬਹੁਤ ਅੱਛੀ ਲੱਗੀ ਹੈ, ਕਿਉਂਕਿ ਇਹਦੇ ਵਿੱਚ ਵੀ ਲਫ਼ਾਜ਼ੀ ਬਹੁਤ ਖੂਬਸੂਰਤ ਹੈ ਔਰ ਜਿਹੜੇ ਸਿਤਾਰੇ ਦਿੱਤੇ ਗਏ ਨੇ ਕਿਉਂਕਿ ਮੈਨੂੰ ਅੱਛੇ ਲੱਗੇ ਨੇ, ਜਿਸ ਤਰ੍ਹਾਂ ਅੱਖ ਵਗੈਰਾ ਦਾ ਜਾਂ ਇਹਨਾਂ ਨੇ ਜੋ ਕੁਛ ਵੀ ਇਸਤੇਮਾਲ ਕੀਤਾ ਮੈਨੂੰ ਅੱਛਾ ਲੱਗਿਆ ਹੈ। ਤੇ ਬਰਹਾਲ ਇਹਦੇ ਵਿੱਚ ਵੀ ਸੱਚਾਈਆਂ ਦਾ ਇਜ਼ਹਾਰ ਹੈ ਔਰ ਬਹੁਤ ਅੱਛੀ ਨਜ਼ਮ ਹੈ। ਬਹੁਤ ਸ਼ੁਕਰੀਆ ਤੁਹਾਡਾ ਜੀ। ਇੱਕ ਕਮੈਂਟ ਕਰਨਾ ਚਾਹ ਰਿਹਾ ਸਾਂ। ਹਾਂਜੀ। ਮੈਂ ਪਹਿਲੇ ਕਿਹਾ ਸੀ ਇਹਨਾਂ ਦੀ ਦੂਸਰੀ ਨਜ਼ਮ ਦੇ ਬਾਰੇ ਕਿ ਇਹ ਗੱਲਾਂ ਉਹੀ ਕਰਦੇ ਪਏ ਨੇ, ਫਿਲੋਸੋਫੀਕਲ ਥਾਟ ਆਫਤਾਬ ਸਾਹਿਬ ਦਾ ਬਿਲਕੁਲ ਉਹੀ ਹੈ ਜੋ ਸਾਡਾ ਕਲਾਸੀਕਲ ਹੈ, ਇਨ ਅ ਡਿਫਰੈਂਟ ਮਾਡਰਨ ਟਾਈਮ ਦੇ ਵਿੱਚ ਨਵੇਂ ਇਸ਼ਤਿਹਾਰਿਆਂ ਨਾਲ, ਨਵੇਂ ਲਫ਼ਾਜ਼ੀ ਨਾਲ ਗੱਲ ਕਰਦੇ ਪਏ ਨੇ, ਕਿਉਂਕਿ ਆਡੀਅנס ਨਵੀਂ ਹੈ, ਸੁਣਨ ਵਾਲੇ ਲੋਕ ਨਵੇਂ ਨੇ, ਹਯਾਤੀ ਨਵੀਂ ਹੈ, ਹਯਾਤੀ ਬਦਲ ਗਈ ਹੈ। ਆਬਜੈਕਟਿਵਲੀ, ਸਬਜੈਕਟਿਵਲੀ ਤੇ ਅਸੀਂ ਉੱਥੇ ਹੀ ਖੜੇ ਹਾਂ, ਅੰਦਰ ਤੇ ਸਾਡਾ ਕਦੀ ਨਹੀਂ ਬਦਲਦਾ। ਤੇ ਮੈਨੂੰ ਯਾਦ ਆ ਰਹੀ ਸੀ ਸ਼ੇਖ ਸਾਹਿਬ ਜਦੋਂ ਪੜ੍ਹਦੇ ਪਏ ਸਨ ਸ਼ਾਹ ਹੁਸੈਨ ਦੀ, ਕਿ ਜਿਵੇਂ ਕਿ ਕਹਿ ਰਹੇ ਨੇ ਕਿ ਜ਼ਿੰਦਗੀ 'ਚ ਦੁੱਖ ਵੀ ਬੜੇ ਨੇ, ਤਕਲੀਫਾਂ ਵੀ ਨੇ, ਔਰ ਹੈਮਲੌਕ ਪੀ ਕੇ ਮੈਂ ਖਲੋਣਾ ਹੈ। ਤੇ ਇਸ਼ਕ ਜਿਹੜਾ ਵੇ ਉਹ ਤੇ ਖਲੋਣ ਦੀ ਗੱਲ ਕਰਦਾ, ਉਹ ਤੇ ਢਹਿਣ ਦੀ ਗੱਲ ਨਹੀਂ ਕਰਦਾ। ਤੇ ਹੈਮਲੌਕ ਇਸ਼ਕ ਦੇ ਅੱਗੇ ਹੈਮਲੌਕ ਕੁਛ ਵੀ ਨਹੀਂ ਗਾ। ਫਿਰ ਸ਼ਾਹ ਹੁਸੈਨ ਦੀ ਮੈਨੂੰ ਫਿਰ ਗੱਲ ਯਾਦ ਆ ਗਈ ਜਦੋਂ ਪੜ੍ਹਦੇ ਪਏ ਸਨ ਕਿ ਜਿੰਦੜੀ ਇਹ ਮੈਂ ਤਨ ਦੇ ਸਾਂ ਤੇਰਾ ਤਾਨਾ, ਤੇ ਇਹ ਉਹ ਜਿੰਦੜੀ ਨੂੰ ਤਨਣ ਦੀ ਗੱਲ ਕਰਦੇ ਪਏ ਨੇ, ਜਿਹਨੇ ਜਿੰਦੜੀ ਨੇ ਜਦੋਂ ਸਾਨੂੰ ਤੰਨਿਆ ਤੇ ਅਸੀਂ ਕਿਹਾ ਨਹੀਂ, ਅਸੀਂ ਇਸ਼ਕ ਨਾਲ ਤੈਨੂੰ ਤਨ ਦਿਆਂਗੇ। ਸੋ ਜਸਟ ਕਮੈਂਟ। ਬਿਲਕੁਲ ਮਨਜ਼ੂਰ ਜੀ ਦੀ ਕਿਤਾਬ ਦਾ ਵੀ ਨਾਮ ਹੈ ਨਾ, ਉਹਨਾਂ ਦੀ ਜਿਹੜੀ ਹੱਡਵਰਤੀ ਹੈ ਨਾ। ਜੀ ਮੈਂ ਕਿਤਾਬ, ਹਾਂ ਉਹ ਕਿਤਾਬ ਪੜ੍ਹੀ ਹੈ, ਤੇ ਉਹ ਕਿਤਾਬ ਮੇਰੀ ਅੱਖਾਂ ਸਾਹਮਣੇ ਆ ਗਈ ਜਦੋਂ ਮੈਂ ਬੋਲ ਰਿਹਾ ਸਾਂ। ਜੀ, ਔਰ ਮਨਜ਼ੂਰ ਜੀ ਦੀ ਹਯਾਤੀ ਵੀ ਇੱਕ ਬੜਾ ਵੱਡਾ ਦੇਖੋ ਨਾ, ਇੱਕ ਜਿਹੜੀ ਹੈ ਬਿਲਕੁਲ ਸੇਮ ਉਹੀ ਗੱਲ ਹੈ ਕਿ ਉਹਨਾਂ ਦੀ ਹਯਾਤੀ, ਉਹਨਾਂ ਨੇ ਜਿਹੜੀ ਸਾਡੀ ਹੱਡਵਰਤੀ ਵਿੱਚ ਗੱਲਾਂ ਲਿਖੀਆਂ ਨੇ, ਉਹ ਵੀ ਇੱਕ ਬੜਾ ਉਹਨਾਂ ਦਾ ਬੜਾ ਵੱਡਾ ਚੈਲੰਜ ਸੀ। ਉਹਨਾਂ ਨੇ ਜਿਹੜੀ ਸਟਰਗਲ ਕੀਤੀ ਹੈ, ਜੋ ਕੰਮ ਕੀਤਾ ਹੈ, ਕਿਸ ਤਰ੍ਹਾਂ ਕੀਤਾ ਹੈ, ਕਿਸ ਤਰੀਕੇ ਨਾਲ ਕੀਤਾ ਹੈ। ਮੇਰਾ ਖਿਆਲ ਹੈ ਕਿ ਮੈਂ ਸ਼ਾਹ ਹੁਸੈਨ ਦੀ ਜਿਹੜਾ ਹੈਗਾ ਸੀ ਨਾ, ਕਹੇ ਹੁਸੈਨ ਫਕੀਰ ਨਮਾਣਾ, ਕਹੇ ਹੁਸੈਨ ਫਕੀਰ ਸਾਈਂ ਦਾ,
ਉਹ ਸ਼ਾਇਦ ਮੈਨੂੰ ਸਮਝ ਨਾ ਆਉਂਦਾ ਕਿ ਫਕੀਰ ਕੌਣ ਹੈ ਜਦ ਤੱਕ ਮੈਂ ਡਾਕਟਰ ਸਾਹਿਬ ਨੂੰ ਨਹੀਂ ਸੀ ਮਿਲਿਆ। ਉਸ ਵਕਤ ਤੱਕ ਮੈਨੂੰ ਫਕੀਰ ਦਾ ਕੋਈ ਕੰਸੈਪਟ ਨਹੀਂ ਸੀ, ਵਿਜ਼ੂਅਲ ਵੀ ਆਬਜੈਕਟਿਵਲੀ ਵੀ ਨਾ। ਸੋ ਹੀ ਵਾਸ ਕੰਪਲੀਟ ਐਮਬੋਡੀਮੈਂਟ ਆਫ ਦੈਟ ਫਕੀਰੀ ਐਂਡ ਫਿਕਰ। ਫਕੀਰੀ ਕੀ ਹੁੰਦੀ? ਹਾਂਜੀ, ਕਿ ਫਕੀਰ ਦਿਸਦਾ ਕਿਹੋ ਜਿਹਾ, ਕਿਤਾਬਾਂ ਇੱਥੇ ਬਹੁਤ ਪੜ੍ਹਿਆ ਤੇ ਅਫਤਾਬ ਸਾਹਿਬ ਨੇ ਜਿਹੜੀ ਇਹ ਗੱਲ ਕੀਤੀ ਨਾ ਇਹਦੀ ਜ਼ਿੰਦੜੀ ਦੀ, ਦੁੱਖਾਂ ਦੀ ਔਰ ਇਸ਼ਕ ਨੂੰ ਲਿਆ ਕੇ ਖੜਾ ਕਰਤਾ ਹੈ। ਇਸ਼ਕ ਇਜ਼ ਅ ਸਟਰਗਲ। ਹਾਂਜੀ ਤੇ ਬਿਲਕੁਲ ਠੀਕ ਕਹਿ ਰਹੇ ਹੋ। ਹਾਂਜੀ, ਥੈਂਕ ਯੂ ਜੀ। ਬਹੁਤ ਸ਼ੁਕਰੀਆ ਸਰ ਜੀ। ਹਾਂਜੀ ਲੀਜ਼ੀਆ ਜੀ, ਤੁਸੀਂ ਆ ਜਾਓ ਹੁਣ। ਹਾਂਜੀ, ਮੇਰੀ ਨਾ ਮੈਂ ਇੱਕ ਥੋੜੀ ਜਿਹੀ ਬੈਕਗਰਾਉਂਡ ਇਹਦੇ ਨਾਲ ਜੋੜਾਂਗੀ। ਤੁਸੀਂ ਮੈਨੂੰ ਲੱਗਦਾ ਥੋੜਾ ਜਾਣਦੇ ਹੋਵੋਗੇ ਸਾਰੇ। ਸਾਡੇ ਕੋਲ ਜਿਹੜਾ ਇੱਕ ਨਾ ਹਿੰਦੂਇਜ਼ਮ ਦੀ ਕਲਚਰ ਦੇ ਵਿੱਚ ਸ਼ਿਵ ਦਾ ਕਨਸੈਪਟ ਆ, ਸ਼ਿਵ ਤੇ ਪਾਰਵਤੀ ਦਾ। ਤੇ ਸ਼ਿਵ ਦਾ ਉਹਦਾ ਇੱਕ ਕਨਸੈਪਟ ਇਹਦੇ ਨਾਲ ਇਹ ਜੁੜਦਾ ਕਿ ਜਦੋਂ ਨਾ ਸਮੁੰਦਰ ਮੰਥਨ ਹੋ ਰਿਹਾ ਸੀ, ਅਲੱਗ-ਅਲੱਗ ਚੀਜ਼ਾਂ ਉਹਦੇ ਵਿੱਚੋਂ ਨਿਕਲ ਰਹੀਆਂ ਸੀ। ਐਕਚੁਅਲੀ ਉਹ ਸਮੁੰਦਰ ਮੰਥਨ ਸਿਰਫ ਇੱਕ ਆਤਮ ਚਿੰਤਨ ਜਾਂ ਨੂੰ ਜਿੰਨਾ ਵੀ ਮਰਜ਼ੀ ਉਹਦੀਆਂ ਡਾਇਮੈਂਸ਼ਨਸ ਤੁਸੀਂ ਓਪਨ ਕਰ ਲਓ ਵਨ ਬਾਏ ਵਨ ਕਰਕੇ। ਤੇ ਜਦੋਂ ਮੰਥਨ ਹੋ ਰਿਹਾ ਸੀ ਉਹਦੇ ਵਿੱਚੋਂ ਇੱਕ ਪਿਆਲਾ ਜ਼ਹਿਰ ਦਾ ਵੀ ਨਿਕਲਦਾ ਹੈ। ਤੇ ਉੱਥੇ ਦੋਨੋਂ ਸਾਈਡ ਦੇ ਉੱਪਰ ਇੱਕ ਕੰਟਰਾਡਿਕਸ਼ਨ ਕ੍ਰੀਏਟ ਹੁੰਦੀ ਹੈ ਕਿ ਇਹ ਵਾਲਾ ਜਿਹੜਾ ਹੁਣ ਜ਼ਹਿਰ ਦਾ ਪਿਆਲਾ ਹੈ, ਉਹ ਜਿਹੜਾ ਵਿਸ਼, ਉਹਨੂੰ ਵਿਸ਼ ਬੋਲਦੇ ਸਾਡੇ, ਕਿ ਜਿਹੜਾ ਵਿਸ਼ ਨਿਕਲਿਆ ਏ ਉਹ ਦਾਨਵ ਪੀਣਗੇ ਜਾਂ ਦੇਵਤੇ ਪੀਣਗੇ। ਉਹ ਦੋਨਾਂ ਦੇ ਵਿੱਚ ਉੱਥੇ ਇੱਕ ਕੰਟਰਾਡਿਕਸ਼ਨ ਹੁੰਦੀ ਹੈ। ਬਟ ਉਹ ਦੋਨੋਂ ਧਿਰਾਂ ਹੀ ਜਿਹੜੀਆਂ ਇੱਕ ਕਹਿ ਲਓ ਕਿ ਹਿਊਮਨ ਮਾਈਂਡ ਦੇ ਵਿੱਚ ਹੀ ਨੇ ਦੋਨੋਂ, ਕਿਉਂਕਿ ਤੁਹਾਡੇ ਅੰਦਰ ਹੀ ਉਹ ਦੋਨੋਂ ਗੁਣ ਹੁੰਦੇ ਨੇ, ਦੇਵ ਗੁਣ ਵੀ ਔਰ ਅਸੁਰ ਗੁਣ ਵੀ। ਤੇ ਉਸ ਸਮੇਂ ਉਹ ਜਦੋਂ ਸ਼ਿਵ ਉੱਥੇ ਪ੍ਰਗਟ ਹੁੰਦੇ ਨੇ ਤੇ ਸ਼ਿਵ ਨੇ ਉਹ ਪਿਆਲਾ ਉਸ ਸਮੇਂ ਪੀਤਾ ਏ। ਤੇ ਐਜ਼ ਇਟ ਇਜ਼ ਜਿਵੇਂ ਆਫਤਾਬ ਜੀ ਦੀ ਨਜ਼ਮ ਤੋਂ ਮੈਨੂੰ ਯਾਦ ਆਇਆ, ਤੇ ਜਦੋਂ ਉਹ ਪਿਆਲਾ ਪੀ ਰਹੇ ਨੇ ਤੇ ਉਹਨਾਂ ਦੀ ਉਹ ਮਤਲਬ ਜੋ ਸਾਡੇ ਮੈਥਡੋਲੋਜੀ ਦੇ ਵਿੱਚ ਹੈ, ਉਹਨਾਂ ਦੀ ਡੈਥ ਨਹੀਂ ਹੁੰਦੀ, ਬਟ ਉਹਨਾਂ ਦੇ ਨਾ ਗਰਦਨ ਦੇ ਉੱਪਰ ਇੱਕ ਅਟਕ ਜਾਂਦਾ ਹੈ ਉੱਥੇ, ਉਹ ਆਪਣੀ ਗਰਦਨ ਤੱਕ ਉਹਨੂੰ ਜਜ਼ਬ ਕਰ ਲੈਂਦੇ ਨੇ। ਤੇ ਗਰਦਨ ਤੇ ਜਦੋਂ ਕਰਦੇ ਨੇ ਤਾਂ ਉਹਨਾਂ ਦੇ ਨਾ ਇੱਕ ਜਸਟ ਲਾਈਕ ਐਜ਼ ਏ ਬਲੂ ਕਲਰ ਦਾ ਨੀਲਾ ਜਿਹਾ ਇੱਕ ਨਿਸ਼ਾਨ ਪੈ ਜਾਂਦਾ, ਜਿਸ ਕਰਕੇ ਉਹਨਾਂ ਨੂੰ ਨੀਲਕੰਠ ਬੋਲਿਆ ਜਾਂਦਾ। ਤੋ ਜ਼ਹਿਰ ਦਾ ਪਿਆਲਾ ਜਿਹੜਾ ਇੱਥੇ ਬੜਾ ਇੱਕ ਸਿੰਬੋਲਿਕ ਹੈ। ਔਰ ਮੇਰੇ ਜਸਟ ਹੁਣੇ ਧਿਆਨ ਦੇ ਵਿੱਚ ਆਇਆ ਜਦੋਂ ਸਹੀ ਸਾਹਿਬ ਦੀ ਗੱਲ ਕਰ ਰਹੇ ਸੀਗੇ, ਉਹ ਐਨੀ ਬੈਕਗਰਾਉਂਡ ਇੱਕ ਮਿਥ ਦੇ ਵਿੱਚੋਂ ਲਿਆ ਕੇ ਨੈਕਸਟ 9ਵੀਂ 10ਵੀਂ ਸਦੀ ਦੇ ਵਿੱਚ ਲਿਆ ਕੇ ਜਦੋਂ ਅਸੀਂ ਉਹਨੂੰ ਦੇਖਦੇ ਹਾਂ ਤੇ ਅੱਜ 21st ਸੈਂਚੁਰੀ ਦੇ ਵਿੱਚ ਵੀ ਲਿਆ ਕੇ ਦੇਖਦੇ ਹਾਂ। ਐਕਚੁਅਲੀ ਇਹ ਜ਼ਹਿਰ ਦਾ ਪਿਆਲਾ ਉਹ ਨਹੀਂ ਹੈ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਸਟ ਲਾਈਕ ਐਜ਼ ਏ ਪੋਇਜ਼ਨ ਜਾਂ ਕੁਝ ਵੀ ਹੈ। ਇਹ ਜ਼ਿੰਦਗੀ ਦੇ ਉਹ ਖੱਟੇ ਮਿੱਠੇ ਕੌੜੇ ਬਿਟਰ ਐਕਸਪੀਰੀਅੰਸ ਨੇ ਜਿਹੜੇ ਉਹ ਹਰ ਤਰ੍ਹਾਂ ਦੇ ਸਾਨੂੰ ਜਜ਼ਬ ਕਰਨੇ ਪੈਣਗੇ, ਔਖੇ ਜਾਂ ਸੌਖੇ, ਪਰ ਉਹਦੇ ਵਿੱਚੋਂ ਲਾਈਫ ਜਿਹੜੀ ਨਿਕਲਦੀ ਹੈ, ਲਾਈਫ ਜਿਹੜੀ ਆ ਉਹ ਜੀਵੰਤ ਹੋਣੀ ਚਾਹੀਦੀ ਹੈ। ਉਹਦਾ ਜਿਹੜਾ ਇੱਕ ਮੈਸੇਜ ਕਨਵੇ ਹੁੰਦਾ ਏ, ਉਹ ਹੈ ਕਿ ਤੁਸੀਂ ਆਪਣੇ ਆਪ ਨੂੰ ਜ਼ਿੰਦਾ ਕਿਵੇਂ ਰੱਖਣਾ। ਉਹ ਤੁਹਾਡੇ ਇੱਕ ਜੀਣ ਦਾ, ਇੱਕ ਜਿਉਣ ਦਾ ਤੁਹਾਡਾ ਇੱਕ ਜੀਵੰਤ, ਜਿਹਨੂੰ ਅਸੀਂ ਕਹਿੰਦੇ ਆ ਨਾ ਕਿ ਤੁਸੀਂ ਹਮੇਸ਼ਾ ਹੀ ਜੀਵੰਤ ਕਿਵੇਂ ਰਹਿਣਾ, ਉਹ ਸਾਰਾ ਸ਼ਿਵ ਦੇ ਕਨਸੈਪਟ ਤੋਂ ਲਿਆ ਕੇ ਉਹ ਜਦੋਂ ਇਹਨੂੰ ਸੋਕਰੇਟਸ ਦੇ ਨਾਲ ਤੇ ਜਿਹੜੀ ਅੱਜ ਸਰ ਨੇ ਨਜ਼ਮ ਆਪਣੀ ਉਹ ਕਰੀ ਹੈ, ਉਹ ਸਾਰੀ ਮੈਥਡੋਲੋਜੀ ਨਾ ਮੇਰੇ ਇੱਕ ਰੀਕਨੈਕਟ ਹੋ ਗਈ। तो बस इतना ही काफी है मेरे लिए। थैंक यू मैम। बहुत शुक्रिया जी। लीजिए जी। हाँ जी, हम जुबैर जी तुसी आ जाओ। इस नज़म ते तुसी जरा गल करो। हाँ, एक है कि ਜਿਹੜਾ ਹੈ ਆਫਤਾਬ ਸਾਹਿਬ ਨੂੰ ਮੇਰੀ ਹੈ ਜਿਹੜੀ ਹੈ ਉਹ ਆਪਣੇ ਬੇਨਤੀ ਹੈ ਕਿ ਉਹ ਆਪਣੀ ਹੁਣ ਕਿਤਾਬ ਬਣਾਉਣ ਲੈਣ, ਛਾਪਣ ਕਿਤਾਬ। ਉਹਨਾਂ ਦਾ ਜਿਹੜਾ ਸਟਾਈਲ ਹੈ ਇਸ ਵੇਲੇ, ਉਹਨਾਂ ਦੀ ਇਸ ਵੇਲੇ ਸ਼ਾਇਰੀ ਜਿਹੜੀ ਹੈ ਸਿਖਰ ਤੇ ਹੈ, ਯਾਨੀ ਕਿ ਪੀਕ ਤੇ ਚਲੀ ਗਈ ਹੈ। ਇਸ ਤੋਂ ਅੱਗੇ ਹੋਰ ਨਹੀਂ ਜਾਣੀ। ਜੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਇਸ ਤੋਂ ਅੱਗੇ ਜਾਏਗੀ ਤੇ ਬਸ ਇਸ ਤੋਂ ਅੱਗੇ ਹੁਣ ਕੀ ਜਾ ਸਕਦੀ ਹੈ। ਲਿਹਾਜ਼ਾ ਬੜਾ ਜਿਹੜੀ ਉਹਨਾਂ ਦੀ ਮੈਚੋਰਿਟੀ ਹੈ, ਅੱਖਰਾਂ ਦੇ ਉੱਤੇ ਉਹਨਾਂ ਦੀ ਜਿਹੜੀ ਕਮਾਂਡ ਹੈ, ਔਰ ਆਪਣਾ ਜਿਹੜਾ ਖਿਆਲ ਹੈ, ਵਿਚਾਰ ਹੈ, ਔਰ ਫਿਰ ਉਹਦੇ ਵਿੱਚ ਉਹਦੀ ਸਾਰਾ ਇਸਤੇਮਾਲ ਜਿਹੜਾ ਯੂਜ਼ੇਜ ਜਿਹੜੀ ਹੈ, ਵਰਤੋਂ ਜਿਹੜੀ ਹੈ
ਉਹ ਸਾਰੀਆਂ ਜਿਹੜੀਆਂ ਨੇ ਐਕਸੀਲੈਂਟ ਨੇ। ਇਸ ਤਰ੍ਹਾਂ ਹੁਣ ਇਹ ਨਜ਼ਮ ਵੀ ਐਕਚੁਅਲੀ ਇਹ ਵੀ ਆਸ਼ਿਕ ਮਸ਼ੂਕੀ ਵਾਲੀ ਨਜ਼ਮ ਹੀ ਹੈ। HVRL ਸਜਨ RL ਸਜਨ ਅੱਜ ਮੁੜ ਤੋਂ ਹਾਰ ਸ਼ਿੰਗਾਰ ਕਰੀਏ। ਇਹ ਜਿਹੜੀ ਇਹ ਕਿਸੇ ਨੇ ਇਹਦੇ ਤੇ ਗੱਲ ਨਹੀਂ ਕੀਤੀ ਕਿ ਹਾਰ ਸ਼ਿੰਗਾਰ ਦੀ ਗੱਲ ਕਿਉਂ ਕਰ ਰਹੇ ਨੇ। ਇਹ ਤਾਂ ਇੱਕ ਨਹੀਂ ਫੈਮਿਨਨ ਗੱਲ ਹੈ ਨਾ। ਹੁਣ ਮੈਂ ਕਰਨ ਕੀਤੀ ਦਿਓ ਹੈ ਮੈਨੂੰ। ਥੋੜੀ। ਮੈਂ ਕੀਤੀ ਹੈ, ਤਲਤ ਜੀ ਨੇ ਕੀਤੀ ਹੈ ਹਾਰ ਇਹਨਾਂ ਨੇ ਬੋਲਿਆ ਵੀ ਸੀ, ਲਾਈਨ ਬੋਲੀ ਸੀ, ਲੇਕਿਨ ਤੁਸੀਂ ਵੀ ਜ਼ਰਾ ਨੂੰ ਖਿਲਾਰੋ ਥੋੜਾ ਜਿਹਾ ਨਾ, ਖੋਲੋ ਇਹ ਲਾਈਨ ਬਹੁਤ ਬਿਲਕੁਲ ਖਿਲਾਰ ਦੇ ਦਿਓ ਇਹਨੂੰ। ਮੇਰਾ ਪ੍ਰੋਬਲਮ ਇਹ ਹੈਗਾ ਰਿਟਾਇਰ ਪ੍ਰੋਫੈਸਰ ਹੋਣ ਦੇ ਕਿ ਅਸੀਂ ਜਿਹੜੀ ਟੈਕਸਟ ਹੁੰਦੀ ਹੈ ਨਾ ਸਾਡੇ ਕੋਲ, ਅਸੀਂ ਉਹ ਸਾਹਮਣੇ ਰੱਖ ਕੇ ਹੀ ਉਹਨੂੰ ਇੰਟਰਪ੍ਰੈਟ ਕਰਨੇ ਆ। ਉਹਦੇ ਬਗੈਰ ਅਸੀਂ ਨਹੀਂ ਕਰ ਸਕਦੇ, ਹਵਾ 'ਚ ਨਹੀਂ ਕਰ ਸਕਦੇ, ਜ਼ੁਬਾਨੀ ਨਹੀਂ ਕਿ ਅੱਛਾ ਜੀ ਇਹ ਹੈਗਾ ਤੇ ਇਹ ਹੈਗਾ। ਤੇ ਆ ਮੁੜ ਤੋਂ ਹਾਰ ਸ਼ਿੰਗਾਰ ਕਰੀ, ਇਹ ਇੱਕ ਫੈਮਿਨਨ ਗੱਲ ਹੈ, ਔਰਤ ਦੀ ਗੱਲ ਹੈ। ਹਾਰ ਸ਼ਿੰਗਾਰ ਔਰਤ ਕਰਦੀ ਹੈ। ਤੇ ਸਾਡੇ ਵਿੱਚ ਵੀ ਜਿਹੜੇ ਸਾਡੇ ਸ਼ਾਇਰਾਂ ਨੇ, ਵਾਰਿਸ ਸ਼ਾਹ ਨੇ, ਬੁੱਲੇ ਸ਼ਾਹ ਨੇ, ਔਰਤ ਬਣ ਕੇ ਸ਼ਾਇਰੀ ਕੀਤੀ ਹੈ, ਔਰਤ ਨੂੰ ਵਡਿਆਇਆ ਹੈ। ਸ਼ਾਹ ਹੁਸੈਨ ਨੇ ਤੇ ਹੁਣ ਅਸੀਂ ਇਹ ਸਾਰਾ ਪੜ੍ਹਿਆ ਤੇ ਉਹ ਤਕਰੀਬਨ ਜਿਹੜੀਆਂ ਨੇ ਕੋਈ 40-50 ਕਾਫੀਆਂ ਤੇ ਸਿਰਫ ਹੀਰ ਦੇ ਬਾਰੇ ਹੈ ਨੇ, ਔਰ ਤਕਰੀਬਨ 70-80 ਕਾਫੀਆਂ ਐਸੀ ਨੇ ਟੋਟਲ ਜਿਹੜੀਆਂ 150 ਕਾਫੀਆਂ ਨੇ ਜਿਹ ਔਰਤ ਦੀ ਗੱਲ ਹੈ, ਚਰਖੇ ਵਾਲੀ ਔਰਤ, ਦੂਸਰੀ ਔਰਤ। ਤੇ ਆ ਹਾਰ ਸ਼ਿੰਗਾਰ ਕਰੀਏ, ਇਹ ਇੱਕ ਬੜੀ ਖੂਬਸੂਰਤ ਗੱਲ ਕੀਤੀ ਜਾ ਰਹੀ ਹੈ। ਸੱਜਣ ਨੂੰ ਕਹਿ ਰਹੇ ਮਰਦ ਕਹਿ ਰਿਹਾ ਹੈ ਜਾਂ ਔਰਤ ਕਹਿ ਰਹੀ ਹੈ, ਇੱਕੋ ਗੱਲ। ਮਰਦ ਵੀ ਕਹਿ ਸਕਦਾ ਹੈ ਕਿ ਹਾਰ ਸ਼ਿੰਗਾਰ ਕਰੀਏ, ਕਿਉਂਕਿ ਉਹ ਵੀ ਔਰਤ ਬਣਿਆ ਹੈ। ਜਿਹੜਾ ਪੁਰਾਣੀ ਸ਼ਾਇਰੀ ਸੀ ਦਮੂਦਰ ਦੀ, ਰਾਂਝੇ ਨੇ ਵੀ ਤੁਸੀਂ ਦੇਖੋ ਕੰਨ ਦੇ ਵਿੱਚ ਜਦੋਂ ਉਹ ਜੋਗੀ ਬਣਦਾ ਤੇ ਕੰਨ ਦੇ ਵਿੱਚ ਉਹ ਜਿਹੜੀਆਂ ਮੁੰਦਰਾਂ ਜਿਹੜੀਆਂ ਨੇ ਉਹ ਪਾਉਂਦਾ। ਤੇ ਜਿਹੜੀ ਹੀਰ ਦਮੂਦਰ ਦੀ ਹੈ ਉਹਦੇ 'ਚ ਤੇ ਬਕਾਇਦਾ ਨਥਲੀ ਵੀ ਪਾਈ ਹੋਈ ਹੈ ਰਾਂਝੇ ਨੇ। ਤੇ ਉਹ ਜਿਹੜਾ ਜੈਂਡਰ ਹੈਗਾ ਉਹਨੂੰ ਉਹਨਾਂ ਨੇ ਉਲਟਾਇਆ ਸੀ ਇਹ ਸਾਡੇ ਸ਼ਾਇਰਾਂ ਨੇ, ਜਿਹਨੂੰ ਅਸੀਂ ਮਿਡਲ ਏਜ ਜਾਂ ਮੱਧਕਾਲ ਦੇ ਸ਼ਾਇਰ ਕਹਿੰਦੇ ਹਾਂ। ਔਰ ਇਹਨਾਂ ਨੇ ਜਿਹੜਾ ਰਾਂਝੇ ਨੂੰ ਰਾਂਝਾ ਧੀਦੋ ਹੈ, ਯਾਨੀ ਕਿ ਧੀਆਂ ਵਰਗਾ, ਤੇ ਹੀਰ ਜਿਹੜੀ ਉਹ ਮਰਦਾਂ ਵਰਗੀ। ਸਾਡੀ ਜਿੰਦੜੀ ਕੰਬੇ ਹਵਾ ਅੰਦਰ ਕਾਈ ਸਿੱਖ ਮਿੱਤਰਾਂ ਆਣ ਖਿਆਲ ਕਰੀਏ। ਕਿ ਜਿਹੜਾ ਇਸ਼ਕ ਹੈ, ਹਵਾ ਸਾਡੀ ਜਿਹੜੀ ਬੜੀ ਸਟਲ ਕਿਸਮ ਦੀ, ਸਾਰੀ ਬੜੀ ਨਾਜ਼ਕ ਜੇ ਸਾਰੇ ਇਮੇਜਿਸ ਨੇ ਸਾਰਾ, ਔਰ ਸਿੱਖ ਮਿੱਤਰਾਂ ਆਣ ਖਿਆਲ ਕਰੀਏ। ਇੱਥੋਂ ਵੀ ਸ਼ਾਹ ਹੁਸੈਨ ਯਾਦ ਆਉਂਦਾ ਹੈ, ਗੱਲ ਉਹ ਕੀਤੀ ਸਾਡੇ ਖਿਆਲ ਪਈ, ਗੱਲ ਪਈ ਉਹ ਨਿਭਾਹੀ ਲੋੜੀਏ। ਅਸੀਂ ਖਿਆਲ ਕਰੀਏ, ਯਾਨੀ ਕਿ ਅਸੀਂ ਆਈਡੀਆਜ਼ ਬਣਾਈਏ। ਜਿਹੜੀ ਕੋਈ ਸਾਡੇ ਮੁਰਸ਼ਿਦ ਨੇ ਕੋਈ ਗੱਲ ਕੀਤੀ ਹੈ ਉਹਨੂੰ ਯਾਦ ਕਰੀਏ, ਉਹਨੂੰ ਪਕਾਈਏ। ਸਾਡੇ ਜੁੱਸੇ ਠਿਠਰੇ ਸਾਈਂ ਕਾਈ ਧੁੱਪ ਸੂਰਤ ਵਿੱਚ ਵਪਾਰ ਕਰੀਏ। ਠੰਡੇ ਸਾਡੇ ਜਿਸਮ ਜੇ ਨੇ, ਠੰਡਾ ਹੋਣ ਦਾ ਮਤਲਬ ਹੁੰਦਾ ਹੈ ਜਿਹਨੂੰ ਅਸੀਂ ਬੇਗਾਨਗੀ ਕਹਿੰਦੇ ਹਾਂ, ਐਲੀਨੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਠੰਡ ਹੈਗੀ ਹੈ ਜਿਹਦੇ 'ਚ ਬੰਦਿਆਂ ਦੇ ਰਿਸ਼ਤੇ ਜਿਹੜੇ ਨੇ ਉਹ ਆਪਸ 'ਚ ਨਹੀਂ ਨੇ, ਜੁੜੇ ਨਹੀਂ ਨੇ, ਇਨਡਿਫਰੈਂਸ ਹੈ। ਤੇ ਸਾਡੇ ਜਿਹੜੇ ਜੁੱਸੇ ਨੇ ਉਹ ਕਨੈਕਸ਼ਨ ਦੇ ਵਿੱਚ ਨਹੀਂ ਹੈਗੇ, ਕਿਸੇ ਰਿਸ਼ਤੇ ਵਿੱਚ ਨਹੀਂ ਹੈਗੇ। ਧੁੱਪ ਜਿਹੜੀ ਹੈ ਉਹ ਉਹਨਾਂ ਨੂੰ ਪਿਘਲਾਏਗੀ, ਔਰ ਫਿਰ ਅਸੀਂ ਵਿੱਚ ਵਿਚਾਰ ਵਪਾਰ ਕਰੀਏ। ਵਪਾਰ ਉਹ ਨਹੀਂ ਹੈਗਾ ਕੋਈ ਕਾਰੋਬਾਰ ਕਰਨਾ, ਵਪਾਰ ਨੂੰ ਉਲਟਾਇਆ ਗਿਆ ਇੱਥੇ ਕਿ ਵਿਚਾਰ ਵੀ ਕਰੀਏ ਤੇ ਵਪਾਰ ਵੀ ਕਰੀਏ। ਕੋਈ ਆਈਡੀਆਜ਼ ਦਾ ਅਸੀਂ ਜਿਹੜਾ ਨਾ ਐਕਸਚੇਂਜ ਕਰੀਏ। ਵਪਾਰ ਤੇ ਅਸੀਂ ਰੋਜ਼ ਹੀ ਕਰਨੇ ਆ, ਪਾਗਲ ਹੋਏ ਆ ਪੈਸੇ ਕਮਾ ਕਮਾ ਕੇ, ਤੇ ਪਤਾ ਨਹੀਂ ਕਿੱਥੇ ਕਿੰਨੇ ਕਮਾਣੇ ਨੇ, ਕਿੱਥੇ ਜਾਣਾ, ਕਿੱਥੇ ਐਂਡ ਹੋਣਾ। ਇਹ ਵਿਚਾਰ ਦਾ ਵਪਾਰ ਕਰਨਾ ਨਹੀਂ। ਲੱਥ ਦੀ ਨੀਂਦ ਅੱਖ ਅੰਦਰ ਕਾਈ ਲੈ ਕੇ ਹੋ ਕੇ ਅਥਰੂ ਦਰਿਆ ਕਰੀਏ। ਇਹ ਫਿਰ ਉਹੀ ਰਿਸ਼ਤਿਆਂ ਦੀ ਗੱਲ ਹੈ। ਨਹੀਂ ਲੱਥ ਦੀ ਨੀਂਦ ਅੱਖ ਅੰਦਰ, ਅੱਖ ਜਿਹੜਾ ਉਹ ਕੌਨਸ਼ੀਅਸਨੈਸ ਹੈ,
ਨੀਂਦ ਜਿਹੜਾ ਇੱਥੇ ਰੈਸਟ ਦਾ, ਤੇ ਅਸੀਂ ਹੌਕਾ ਭਰੀਏ ਔਰ ਅਥਰੂ ਦਰਿਆ ਪਾਣੀ ਹੈ, ਤੇ ਇੱਥੇ ਜਿਹੜਾ ਆਪਣੇ ਆਪ ਨੂੰ ਨਰਮ ਕਰੀਏ। ਚੁੰਡੀ ਵੜਿਆ ਹੁਣ ਦਰਦ ਨਹੀਂ, ਕਾਈ ਤੀਰ ਤਲਵਾਰ ਸੀਨੇ ਹਰ ਪਾਰ। ਇੱਥੇ ਤੀਰ ਤਲਵਾਰ ਵੀ ਉਹੀ ਹੈ ਜੋ ਵਿਚਾਰ ਵਪਾਰ ਸੀ। ਤੀਰ ਤਲਵਾਰ ਉਹ ਨਹੀਂ ਹੈਗਾ ਕਿ ਅਸੀਂ ਤਲਵਾਰਾਂ ਚਲਾਉਣੀਆਂ ਨੇ, ਕਿ ਅਸੀਂ ਆਪਣੇ ਆਪ ਨੂੰ ਦੇਖੀਏ, ਆਪਣੇ ਆਪ ਨੂੰ ਖੋਲੀਏ, ਆਪਣੇ ਆਪ ਨੂੰ ਪੀ ਪਿਆਲਾ ਆਜ ਹਮਲਾਕ ਵਾਲਾ, ਕਾਈ ਜ਼ਿੰਦਗੀ ਮੌਤ ਦਾ ਹਿਸਾਬ ਕਰੀਏ। ਤੇ ਜਿਹੜਾ ਪਿਆਲਾ ਹਮਲਾਕ ਦਾ ਹੈਗਾ, ਉਹਦਾ ਮਤਲਬ ਮਰਨਾ ਨਹੀਂ ਹੈ, ਉਹਦਾ ਮਤਲਬ ਹੈ ਅਮਰ ਹੋ ਜਾਣਾ ਸਦਾ ਲਈ। ਜਿਸਮਾਨੀ ਤੌਰ ਤੇ ਤੁਸੀਂ ਮਰ ਜਾਂਦੇ ਹੋ, ਇੰਟੈਲੈਕਚੁਅਲੀ ਸਪਿਰਿਚੁਅਲੀ ਤੁਸੀਂ ਫਾਰ ਐਵਰ ਜ਼ਿੰਦਾ ਹੋ ਜਾਂਦੇ ਹੋ। ਸ਼ਾਹ ਹੁਸੈਨ ਨੇ ਬੜੀ ਬਾਰ ਇਹ ਗੱਲ ਕੀਤੀ ਹੈ, ਜਿਉਂਦਿਆਂ ਮਰ ਰਹੀਏ, ਇਸ ਤਰ੍ਹਾਂ ਦੇ ਬੜੇ ਆਂਦਾ ਉਹਦੇ ਵਿੱਚ। ਤੇ ਜ਼ਿੰਦਗੀ ਮੌਤ ਦਾ ਹਿਸਾਬ ਕਰੀਏ, ਹਮਲਾਕ ਪੀ ਕੇ ਅਸੀਂ ਆਪਣੇ ਆਪ ਨੂੰ ਆਪਣਾ ਹਿਸਾਬ ਕਰੀਏ ਕਿ ਜ਼ਿੰਦਗੀ ਸਾਡੀ ਕੀ ਹੈ ਤੇ ਮੌਤ ਕੀ ਹੈ। ਮੌਤ ਵੀ ਮੌਤ ਨਹੀਂ ਹੈ, ਤੇ ਗੌਰ ਪਿਆ ਕੋਈ ਹੋਰ। ਹਮਲਾਕ ਤੇ ਉਹ ਹੈਗਾ ਤੇ ਬੁੱਲੇ ਸ਼ਾਹ ਸਾ ਮਰਨਾ ਨਹੀਂ। ਇਸ ਤਰ੍ਹਾਂ ਦੀਆਂ ਕੁਛ ਮੈਨੂੰ ਸਮਝ ਆਈਆਂ, ਪਰ ਬਹੁਤ ਸ਼ਾਨਦਾਰ ਨੇ ਨਜ਼ਮਾਂ, ਬੜੀਆਂ ਸ਼ਾਰਟ ਵਰਡਸ ਦੇ ਵਿੱਚ, ਬੜੀਆਂ ਗਹਿਰੀ ਗੱਲ ਔਰ ਬੜੀਆਂ ਗੁਨੀਆਂ ਹੋਈਆਂ। ਪਰਫੈਕਟ ਮੈਂ ਸਮਝਣਾ ਕਿ ਪੋਇਟਰੀ ਹੈ ਸਾਰੀ, ਬਾ ਕਮਾਲ ਹੈ। ਤੇ ਮੈਂ ਮੁਬਾਰਕਬਾਦ ਦੇਣਾ ਆਫਤਾਬ ਸਾਹਿਬ ਕਿ ਨਵੀਆਂ ਨਜ਼ਮਾਂ ਨੇ, ਸ਼ਾਇਦ ਇਹ ਹੁਣ ਆਪ ਹੀ ਉਹ ਦੱਸਣਗੇ, ਲੇਕਿਨ ਬਹੁਤ ਅੱਛੀ ਸ਼ਾਇਦ। बहुत जबरदस्त ਜ਼ੁਬੈਰ ਜੀ ਨੇ ਤੇ ਪੂਰੀ ਐਕਸਪਲੇਨੇਸ਼ਨ ਕਰਤੀ ਹੈ, ਪੂਰੀ ਤਸ਼ਰੀਹ ਕਰਤੀ ਹੈ ਉਹਦੀ ਨਜ਼ਮ ਦੀ, ਤੇ ਬਿਲਕੁਲ ਬੜੇ ਅੱਛੇ ਤਰੀਕੇ ਨਾਲ ਸਮਝਾਤੀ ਹੈ ਇੱਕ ਵਰਡ। ਤੇ ਆਫਤਾਬ ਜੀ ਦੀ ਬਿਲਕੁਲ ਜਿਸ ਤਰ੍ਹਾਂ ਜ਼ੁਬੈਰ ਜੀ ਨੇ ਕਿਹਾ ਹੈ ਕਿ ਕਮਾਲ ਦੀਆਂ ਦੋਨੋਂ ਨਜ਼ਮਾਂ ਨੇ। ਹੁਣ ਇੰਤਜ਼ਾਰ ਕਿਸ ਚੀਜ਼ ਦਾ ਹੈ ਤੁਹਾਨੂੰ ਆਫਤਾਬ ਜੀ? ਹੁਣ ਤੁਸੀਂ ਕਿਤਾਬ ਲਿਆਓ। ਬਿਲकुल सही गल है। सब तो पहले ते संगियां दोस्तां नु दा शुक्रिया कि मेरे नमाणे बंदे दी उन्होंने इतनी ज्यादा जरी नज़मां दी तारीफ की है। मैं इस काबिल नहीं है। मेरा तो सिर्फ अपनी माँ बोली नाल प्यार है, अपनी धरती नाल प्यार है। मैं जो कोई भी अखर लिखना है तो मैनूं दिली खुशी होती है कि मैं यार अपनी ज़बान दे विच कोई लफ्ज़ जिहड़ा है वो ली कर रहे हैं। मैं अपने लफ्ज़ को जो पढ़ना है ना, मेरे अंदर जड़ा ना बड़ा दिली सुकून पहुंचता है। मेरे पहले उस्तादा जिहड़े उस्ताद सी ना लख पाशा, वो कहते हुंदे सी इनकलाब नूं ते बाद चों सोचो, पहले अपनी धरती ते अपनी मां नाल प्यार करना सीखो। ते अपनी मां नाल प्यार सीखना या अपनी बोली नाल प्यार सीखना और अपनी धरती नाल प्यार सीखना ही असल च वो पहला कदम है जिहड़ा कि तुहानूं एक चेंज वल ले जांदा है। और असीं धरती नूं अपनी नरोया वेखना चाहते हैं जिहदे विच इंसानां दी जुड़त होवे और इंसान जिहड़ा ना कोई चंगे ढंग नाल रहना शुरू करे। दूसरी गल है कि शायरी मैं 82 तो ही कर रहे हैं। मैंने याद है कि पहले लख पाशा साहब उस्ताद जी मेरे ज़ुबैर साहब को मैं बहुत कुछ सीखिया। ज़ुबैर साहब पंजाबी प्रचार कमेटी दे कन्वीनर भी रहे सी जदों इस्लामिया पार्क होंदे सी ते शाहमुखी दी लिपि दे लैक्चर जिहड़े सी ना वो देंदे सी ते सुनदे सी और सीखदे सी। नाल नाल डिस्कशनस चलदियां सी, सारियां स्टडी सर्कल चलदे सी। क्लासिकल शायर जिहड़े सी ਉਹਦੇ ਬਾਰੇ ਵਿੱਚ ਵੀ ਅਸੀਂ ਕਾਫੀ ਕੁਝ ਮਤਲਬ ਕਿ ਸਾਥਾਂ ਕੋਲੋਂ ਸਿੱਖਿਆ। ਉਹਦੇ ਬਾਅਦ ਆ ਕੇ ਤੇ ਫਿਰ ਜਦੋਂ ਮਨਜ਼ੂਰ ਇਜਾਜ਼ ਸਾਹਿਬ ਨੂੰ, ਨਜ਼ਰ ਸਾਹਿਬ ਨੂੰ ਵੀ ਪੜ੍ਹਿਆ, ਸਾਰਿਆਂ ਨੂੰ ਪੜ੍ਹਿਆ ਦੇਖਿਆ। ਤੇ ਜਦੋਂ ਫਿਰ ਮਨਜ਼ੂਰ ਇਜਾਜ਼ ਸਾਹਿਬ ਨੂੰ ਮੈਂ ਪੜ੍ਹਿਆ ਨਾ, ਤੇ ਮੈਨੂੰ ਜਿਹੜਾ ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਮੇਰੇ ਚੇਤੇ 'ਚ ਰਹੀਆਂ ਜਾਂ ਦਿਮਾਗ ਸਮੋ ਗਈਆਂ ਕਿ ਅਸੀਂ ਹਮੇਸ਼ਾ ਜਿਹੜਾ ਅੱਜ ਕੱਲ੍ਹ ਦਾ ਨੌਜਵਾਨ ਹੈ ਉਹ ਆਪਣੀ ਫਿਲਾਸਫੀ ਨੂੰ ਛੱਡ ਕੇ, ਆਪਣੀ ਧਰਤੀ ਦੀ ਫਿਲਾਸਫੀ ਨੂੰ ਛੱਡ ਕੇ ਹਮੇਸ਼ਾ ਪਹਿਲੇ ਹੱਥੀ ਜਿਹੜਾ ਨਾ ਉਹ ਮਗਰਬ ਦੀ ਜਿਹੜੀ ਫਿਲਾਸਫੀ ਹੈ ਉਹਨੂੰ ਪੜ੍ਹਨਾ ਸ਼ੁਰੂ ਕਰਦਾ ਹੈ ਔਰ ਫਿਰ ਉਹਨੂੰ ਆ ਕੇ ਆਪਣੇ ਉੱਤੇ ਲਾਗੂ ਕਰਕੇ ਤੇ ਕੋਈ ਟੀਚੇ ਮੁਕੱਰਰ ਕਰਦਾ। ਲੇਕਿਨ ਉਹਨਾਂ ਨੇ ਕਿਹਾ ਕਿ ਬਿਲਕੁਲ ਉਲਟ ਗੱਲ, ਸਭ ਤੋਂ ਪਹਿਲੇ ਤੇ ਤੁਸੀਂ ਆਪਣੀ ਤਾਰੀਖ ਨੂੰ ਪੜ੍ਹੋ, ਆਪਣੇ ਉਹਨਾਂ ਚੀਜ਼ਾਂ ਨੂੰ ਪੜ੍ਹੋ ਕਿ ਜਿਹੜੀਆਂ ਕਿ ਯੂਰਪ ਤੋਂ ਵੀ ਕਈ ਸਦੀਆਂ ਪਹਿਲੇ ਜਿਹੜੀਆਂ ਇੱਥੇ ਮੌਜੂਦ ਸੀ। ਉਹ ਇਲਮ ਮੌਜੂਦ ਸੀ, ਉਹ ਸਾਰਾ ਕੁਝ ਫਲਸਫਾ ਸੀ, ਸਾਇੰਸ ਸੀ, ਸਾਰਾ ਕੁਝ ਸੀ। ਲੇਕਿਨ ਅਸੀਂ ਤੇ ਉਹਦੇ ਕੰਨ ਹੀ ਨਹੀਂ ਕਰਦੇ। ਸਾਡੇ ਜਿਹੜੇ ਸੂਫੀ ਸ਼ਾਇਰ ਨੇ ਜਾਂ ਅਸੀਂ ਜਿਹਨਾਂ ਨੂੰ ਅਸੀਂ ਪੜ੍ਹਨੇ ਆ ਔਰ
ਉਹਨਾਂ ਨੂੰ ਸਮਝਣ ਦੀ ਕਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਹਨਾਂ ਨੇ ਸਾਰੀਆਂ ਗੱਲਾਂ ਉਹੀ ਕੀਤੀਆਂ ਜਿਹੜੀਆਂ ਕਿ ਹਜ਼ਾਰਾਂ ਸਾਲ ਪਹਿਲੇ ਤੋਂ ਮੌਜੂਦ ਸੀ, ਤੇ ਉਹਨਾਂ ਨੇ ਉਹੀ ਨਜ਼ਰੀਏ ਕੁਝ ਐਸੇ ਸੀ ਕਿ ਜਿਹਨੂੰ ਅੱਗੇ ਆ ਕੇ ਲੈ ਕੇ ਤੁਰੇ, ਜਿਹੜੇ ਕਿ ਲੁਕਾਈ ਦੇ ਵਿੱਚ ਵੱਸਦੇ ਸੀ, ਔਰ ਉਹੀ ਗੱਲ ਲੈ ਕੇ ਅੱਗੇ ਟੁਰੇ। ਭਗਤੀ ਲਹਿਰਾਂ ਦੀ ਅਬਤਦਾ ਕਿਉਂ ਹੋਈ, ਕਿਸ ਤਰ੍ਹਾਂ ਹੋਈ? ਜ਼ੁਬੈਰ ਸਾਹਿਬ ਦੀ ਕਿਤਾਬਾਂ ਨੇ, ਹਜ਼ੂਰ ਸਾਹਿਬ ਦੀਆਂ ਕਿਤਾਬਾਂ ਨੇ, ਮਜ਼ਾਮੀਨ ਨੇ, ਪੜ੍ਹੋ ਤੇ ਅੱਖਾਂ ਖੁੱਲ ਜਾਂਦੀਆਂ, ਔਰ ਸਾਡੇ ਅੰਦਰੋਂ ਉਹ ਸਾਰੇ ਕੰਪਲੈਕਸ ਜਿਹੜੇ ਨੇ ਉਹ ਨਿਕਲ ਜਾਂਦੇ। ਸਾਨੂੰ ਹਮੇਸ਼ਾ ਅਸੀਂ ਆਪਣੇ ਆਪ ਨੂੰ ਉਹ ਪੜ੍ਹ ਕੇ ਉਹ ਗਿਆਨ ਲੈ ਕੇ ਚੀਜ਼ਾਂ ਨੂੰ ਆਪਣੇ ਆਪ ਨੂੰ ਜਿਹੜਾ ਅਸੀਂ ਕੰਪਲੈਕਸ ਕਰਨੇ ਮਹਿਸੂਸ, ਅਸੀਂ ਆਪਣੇ ਆਪ ਨੂੰ ਇੱਕ ਕਦਮ ਉੱਚੀ ਪੌੜੀ ਤੇ ਹੀ ਰੱਖਿਆ ਦੇਖਦੇ ਹਾਂ, ਔਰ ਇਹੀ ਗੱਲਾਂ ਸਾਡੇ ਜ਼ਿਹਨ 'ਚ ਚੇਤੇ 'ਚ ਹੋਣੀ ਚਾਹੀਦੀਆਂ। ਦੂਜਾ ਰਿਹਾ ਸ਼ਾਇਰੀ ਦਾ, ਤੇ ਸ਼ਾਇਰੀ ਤੇ ਮੈਂ 83 ਤੋਂ ਕਰ ਰਿਹਾ। ਪਹਿਲੇ ਸ਼ਾਇਰੀ ਮੇਰੀ ਇਸ ਤਰ੍ਹਾਂ ਹੀ ਸੀ, ਬਸ ਜਿਸ ਤਰ੍ਹਾਂ ਕਿ ਇੱਕ ਨੌਜਵਾਨ ਦੀ ਹੁੰਦੀ ਹੈ, ਲੇਕਿਨ ਪੜ੍ਹਾਈ ਦੇ ਨਾਲ, ਇਲਮ ਦੇ ਨਾਲ, ਦੋਸਤਾਂ ਦੀ ਸੰਗਤ ਦੇ ਨਾਲ, ਵੱਡੇ ਜਿਹੜੇ ਮੇਰੇ ਉਸਤਾਦ ਆ ਰਹੇ ਉਹਨਾਂ ਦੀ ਮੌਜੂਦਗੀ ਵਿੱਚ ਹੀ ਮੈਨੂੰ ਕੁਝ ਜਿਹੜਾ ਨਾ ਉਹਦਾ ਗਿਆਨ ਵੀ ਹੋਇਆ, ਤੇ ਪਤਾ ਲੱਗਾ ਕਿ ਇਨਸਾਨ ਤੇ ਜਿਹੜੀ ਸਾਡੀ ਜਿਹੜੀ ਕਾਇਨਾਤ ਹੈ ਉਹਦਾ ਤਲਕ ਕੀ ਹੈ, ਇਨਸਾਨ ਦੀ ਅਹਿਮੀਅਤ ਕੀ ਹੈ, ਉਹਦੀ ਜ਼ਰੂਰਤ ਕੀ ਹੈ, ਔਰ ਰਲਕ ਕੀ ਹੈ, ਔਰ ਰਲਕ ਨਾਲ ਲੈ ਕੇ ਅੱਗੇ ਜਾ ਕੇ ਕੁਝ ਟੀਚੇ ਮੁਕਰਰ ਕੀਤੇ ਜਾ ਸਕਦੇ ਹਨ। ਸੂਫੀ ਸਾਡੇ ਸ਼ਾਇਰਾਂ ਨੇ ਜਿਹੜੀ ਸਾਰੀਆਂ ਗੱਲਾਂ ਮੈਂ ਸ਼ੁਰੂ ਤੋਂ ਉੱਥੇ ਹੀ ਕੀਤੀ ਹੈ, ਲੇਕਿਨ ਅੱਜ ਦੇ ਦੌਰ ਦੇ ਨਾਲ ਥੋੜੀ ਜਿਹੀ ਮਿਲਾ ਕੇ ਨਾ ਤੇ ਕੁਝ ਕਨਫਿਊਜ਼ਨਸ ਜਿਹੜੇ ਨੇ ਉਹ ਕੱਢੇ ਨੇ, ਕਿ ਜੋ ਅਸੀਂ ਖਿਆਲ ਜਿਹੜਾ ਹੈ ਜਿਹਦੇ ਵਿੱਚ ਅਸੀਂ ਰਿਪਰੈਜ਼ੈਂਟੇਸ਼ਨ ਦਿੰਦੇ ਹਾਂ ਕਿ ਇਸ਼ਕ, ਆਸ਼ਿਕ, ਮਾਸ਼ੂਕ, ਉਹ ਸਾਰੀਆਂ ਗੱਲਾਂ ਸਾਡੇ ਵੱਡੇ ਵਿਦਵਾਨਾਂ ਨੇ, ਸ਼ਾਇਰਾਂ ਨੇ ਕੀਤੀਆਂ, ਲੇਕਿਨ ਉਹ ਫਲਸਫਾ ਨੂੰ ਤੇ ਅਸੀਂ ਆਪਣੀ ਅਮਲੀ ਜ਼ਿੰਦਗੀ 'ਚ ਰੱਦ ਕਰਕੇ ਰੱਖਤਾ। ਅਸੀਂ ਜਿਹੜਾ ਆਪਣੇ ਸਮਾਜ ਦੀ ਜਿਹੜੀ ਟੁੱਟਪਾਈ ਦਾ ਕਾਰਨ ਹੈ ਨਾ, ਉਹ ਇਹੀ ਹੈ ਕਿ ਉਹਦੇ ਵਿੱਚੋਂ ਇਨਸਾਨ ਦੀ ਅਸੀਂ ਨੈਗੇਸ਼ਨ ਕੀਤੀ। ਅਸੀਂ ਇੱਕ ਐਸੇ ਨਿਜ਼ਾਮ ਨੂੰ, ਜਿਹੜੇ ਇੱਕ ਪ੍ਰਚਲਿਤ ਨਿਜ਼ਾਮ ਨੇ, ਉਹਨਾਂ ਨੂੰ ਅਪਣਾ ਕੇ ਤੇ ਅਸੀਂ ਅੱਗੇ ਚੱਲ ਪਏ। ਗੱਲਾਂ ਮੁਖਤਸਰ ਜੀ ਮੈਂ ਕਰਾਂਗਾ ਕਿ ਸਾਰੇ ਦੋਸਤਾਂ ਨੇ, ਲਹਿਜ਼ੀਆ ਜੀ ਨੇ, ਤਲਤ ਜੀ ਨੇ, ਸਹੀ ਸਾਹਿਬ ਨੇ, ਔਰ ਜ਼ੁਬੈਰ ਸਾਹਿਬ ਨੇ, ਤੇ ਇੱਕ ਫਿਰ ਦਰਦ ਨੂੰ ਖੋਲਦਾ ਨਾ ਅੱਗੇ, ਤੇ ਇਹ ਉਸਤਾਦਾਂ ਦਾ ਤੇ ਇਹੀ ਕਮਾਲ ਹੁੰਦਾ ਹੈ। ਬਾਕੀ ਸਾਡੀ ਜਿਹੜੀ ਆਪਣੀ ਮਾਂ ਬੋਲੀ ਦੀ ਖਿਦਮਤ ਹੈ, ਉਹ ਤੇ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਜਦੋਂ ਤੱਕ ਅਸੀਂ ਹੈ ਚਲਦੀ ਰਹੇਗੀ, ਔਰ ਇਜਾਜ਼ ਸਾਹਿਬ ਦਾ ਜਿਹੜਾ ਟੀਚਾ ਹੈ ਉਹਦੇ ਹਾਲ ਤੇ ਅਸੀਂ ਚੱਲਣਾ ਹੀ ਚੱਲਣਾ, ਇਹਦੇ ਵਿੱਚ ਦੋ ਰਾਏ ਹੈ ਹੀ ਨਹੀਂ। ਔਰ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਹੈ ਕਿ ਮੈਂ ਉਹ ਪਹਿਲਾ ਬੰਦਾ ਹਾਂ ਕਿ ਪਹਿਲੀ ਸੰਗਤ ਜਿਹੜੀ ਹੈ ਉਹਦਾ ਐਡਾ ਵੱਡਾ ਅਜ਼ਾਜ਼ ਮੈਨੂੰ ਮਿਲ ਗਿਆ ਅੱਲਾਹ ਵੱਲੋਂ ਹੀ, ਤੇ ਮੈਂ ਇਸ ਕਾਬਲ ਤੇ ਨਹੀਂ ਸੀ। ਬਾਕੀ ਬਹੁਤ ਸ਼ੁਕਰੀਆ ਦੋਸਤਾਂ ਦਾ, ਉਹਨਾਂ ਨੇ ਮੇਰੀ ਇੱਜ਼ਤ ਅਫਜ਼ਾਈ ਕੀਤੀ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ ਆਫਤਾਬ ਜੀ, ਬਹੁਤ ਸ਼ੁਕਰੀਆ, ਬੜੀਆਂ ਮੁਬਾਰਕਾਂ ਤੁਹਾਨੂੰ, ਤੇ ਬੜੀ ਜ਼ਬਰਦਸਤ ਗੱਲਬਾਤ ਹੋਈ ਹੈ ਅੱਜ। ਤੁਹਾਡੀ ਨਜ਼ਮਾਂ ਜਿਹੜੀਆਂ ਨੇ, ਔਰ ਉਹ ਨਜ਼ਮਾਂ ਜਿਹੜੀਆਂ ਨੇ ਉਹ ਅੱਜ ਦੇ ਹਵਾਲੇ ਦੇ ਨਾਲ ਕਮਾਲ ਹੈ, ਜਿਹੜਾ ਤੁਸੀਂ ਉਹਨਾਂ ਨੂੰ ਜੋੜਿਆ ਹੈ, ਜਿਹੜਾ ਤੁਸੀਂ ਕੀਤਾ ਹੈ ਉਹ ਇਸ਼ਕ ਆਸ਼ਕੀ ਦਾ, ਕਿ ਹੁਣ ਜਿਹੜੀ ਹੁਣੀ ਤੁਸੀਂ ਗੱਲ ਕਰ ਰਹੇ ਸੀ, ਕਮਾਲ ਦੀ ਹੈ। ਕਿਉਂਕਿ ਜੋ ਅੱਜ ਹਾਲਾਤ ਜਾ ਰਹੇ ਨੇ, ਤੁਸੀਂ ਦੇਖੋ ਜੋ ਦੁਨੀਆ ਦੇ ਹਾਲਾਤ ਜਾ ਰਹੇ ਨੇ, ਇਹੋ ਜਿਹੀ ਸੋਚ, ਇਹੋ ਜਿਹੀ ਥਾਟ, ਇਹੋ ਜਿਹੀ ਨਜ਼ਮਾਂ, ਇਹੋ ਜਿਹੀ ਸ਼ਾਇਰੀ ਹੋਣੀ ਚਾਹੀਦੀ ਹੈ ਤੇ ਸਾਹਮਣੇ ਆਣੀ ਚਾਹੀਦੀ ਹੈ, ਤਾਂ ਕਿ ਦੁਨੀਆ ਜਿਸ ਪਾਸੇ ਜਾ ਰਹੀ ਹੈ, ਹੁਣ ਦੇਖੋ ਜੋ ਹਾਲਾਤ ਨੇ ਸਾਡੇ ਚਾਰੋਂ ਪਾਸੇ ਅੱਗਾਂ ਲੱਗੀਆਂ ਨੇ, ਤੇ ਇਹਨਾਂ ਅੱਗਾਂ ਨੂੰ ਕਮ ਸ ਕਮ ਇੱਕ ਦੀਵਾ ਤੇ ਹੋਵੇ, ਇੱਕ ਮੀਂਹ ਦੇ ਕੁਝ ਛਿੱਟਾਂ ਤੇ ਹੋਣ ਜਿਹੜੀਆਂ ਅਸੀਂ ਪਾ ਸਕੀਏ। ਤੇ ਬਹੁਤ ਸ਼ੁਕਰੀਆ, ਬੜੇ ਹੀ ਮੁਬਾਰਕ ਦੇ ਮੁਸਤਕੋ, ਔਰ ਜਲਦ ਅਜ਼ ਜਲਦ ਤੁਸੀਂ ਨਵੀਦ ਜੀ, ਆਫਤਾਬ ਜੀ ਕਿਤਾਬ ਲਿਆਓ ਆਪਣੀ ਸ਼ਾਇਰੀ ਦੀ। ਜੀ ਮੈਂ ਨਾ ਥੋੜਾ ਜਿਹਾ ਨਾ ਇਹਦੇ ਬਾਰੇ ਜ਼ੁਬੈਰ ਸਾਹਿਬ ਨੇ ਪਹਿਲੇ ਵੀ ਮੇਰੇ ਨਾਲ ਗੱਲ ਕੀਤੀ ਸੀ ਕਿ ਸ਼ਾਇਰੀ ਦੀ ਤੇ ਕਿਤਾਬ ਤੇ ਮੈਂ ਪੂਰੀ ਦੇ ਵੀ ਸਕਣਾ ਹੈ, ਛੋਟੀ ਮੋਟੀ ਕਿਤਾਬ। ਮੈਂ ਐਕਚੁਅਲੀ ਚਾਹ ਰਿਹਾ ਸੀ ਕਿ ਮੇਰੇ ਕੋਲ ਨਾ ਕੋਈ ਮੈਂ ਆਰਟੀਕਲ ਲਿਖ ਰਿਹਾ, ਮਤਲਬ ਸਭ ਤੋਂ ਪਹਿਲੇ ਤੇ ਮੈਂ 4 ਵਾਕ ਤੇ ਲਿਖਿਆ, ਫਿਰ ਸਭੀ ਤੇ ਵੀ ਲਿਖਿਆ, ਉਹਦੇ ਬਾਅਦ ਫਿਰ ਆਪਣਾ 2-3 ਹੋਰ ਜਿਹੜੇ ਮੈਂ ਆਰਟੀਕਲ ਸ਼ੁਰੂ ਕੀਤੇ ਨੇ, ਉਹ ਨੀਅਰ ਕੰਪਲੀਸ਼ਨ ਨੇ ਮੇਰੇ, ਬਸ ਉਹਨਾਂ ਨੂੰ ਕੰਕਲੂਡ ਕਰਨਾ ਹੈ। ਤੇ ਮੈਂ ਕਹਿ ਰਿਹਾ ਸੀ ਕਿ ਮੇਰੀ ਦੋਵੇਂ ਕਿਤਾਬਾਂ ਇਕੱਠੀਆਂ ਆ ਜਾਣ। ਚਲੋ ਜੀ, ਬਹੁਤ ਹੈ ਤੇ ਖੁਸ਼ੀ ਦੀ ਗੱਲ ਹੈ। ਤੇ ਮੈਂ ਆਪਣੇ ਸਾਰੇ ਦੋਸਤਾਂ ਦਾ, ਸਾਰੇ ਮਿੱਤਰਾਂ ਦਾ ਇੱਕ ਰਿਕੁਐਸਟ ਮੈਂ ਕਰਨਾ, ਅਸਮੀਨਾ ਜੀ, ਇੱਕ ਰਿਕੁਐਸਟ ਤੁਸੀਂ ਕਰੋ ਕਿ ਸੰਗਤਾਂ ਦਾ ਜ਼ਿਆਦਾ ਤੋਂ ਜ਼ਿਆਦਾ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ ਇਸ ਪ੍ਰੋਗਰਾਮ ਦੇ ਵਿੱਚ, ਥੋੜਾ ਜਿਹਾ ਟਾਈਮ ਸਭ ਲੋਕਾਂ ਨੂੰ ਦੇਣਾ ਚਾਹੀਦਾ, ਇਹ ਤੁਸੀਂ ਬੇਨਤੀ ਜ਼ਰੂਰ ਕਰੋ। ਹਾਂਜੀ, ਠੀਕ ਹੈ, ਬਿਲਕੁਲ ਜੀ, ਤੁਹਾਡੀ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ। ਤੇ ਸਭ ਮਿੱਤਰਾਂ ਦਾ, ਸਭ ਦਾ ਬਹੁਤ ਸ਼ੁਕਰੀਆ, ਦੋਸਤਾਂ ਦਾ ਜਿਨ੍ਹਾਂ ਨੇ ਗੱਲਬਾਤ ਕੀਤੀ, ਔਰ ਜਿਹੜੇ ਸਾਨੂੰ ਸੁਣ ਰਹੇ ਨੇ, ਪੰਜਾਬੀ ਪਿਆਰੇ ਸਾਡੇ। ਤੇ ਫਿਰ ਮਿਲਾਂਗੇ ਅਗਲੀ ਵਾਰੀ
ਰੱਬ ਰਾਖਾ। ਸਭ ਦਾ ਬਹੁਤ ਸ਼ੁਕਰੀਆ ਜੀ। ਰੱਬ ਰਾਖਾ ਜੀ।